ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਘਟਨਾਵਾਂ ਹੋ ਰਹੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕੋਗੇ 4082725200 408 272 5200 ਤੇ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜਿਟ 4082722500 ਗੁਰਦੀਪ ਸਿੰਘ ਵਿਰਦੀ ਕਲੋਵਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਰਣਵੀਰ ਸਿੰਘ ਰਾਣਾ ਬਿਕਰਸਫੀਲਡ ਸੁਰਿੰਦਰ ਸਿੰਘ ਗਿੱਲ ਸਟਾਕਟਨ ਮਨਜੀਤ ਸਿੰਘ ਦੀਵਾਨਾ ਅਮਰਜੀਤ ਸਿੰਘ ਖੰਗੂੜਾ ਦਵਿੰਦਰ ਸਿੰਘ ਦੇਵ ਸਿੰਘ ਸਿੰਧੀ ਤਲਵਨ ਫੈਜ਼ਨੋ ਮਨਦੀਪ ਸਿੰਘ ਸਨੋਜੇ ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ ਬਹੁਤ। ਤੇ ਗੱਲ ਕਰਦੇ ਹਾਂ ਜੀ ਕਰੋਨਾ ਵਾਇਰਸ ਨੂੰ ਲੈ ਕੇ ਮਾਹਰਾਂ ਦੇ ਕੀ ਖਿਆਲ ਨੇ, ਕੀ ਬੋਲ ਰਹੇ ਨੇ। ਐਕਚੁਅਲੀ ਜੀ ਜਿਹੜਾ ਵਾਇਰਸ ਆ ਉਹ ਬੜੀ ਤੇਜ਼ੀ ਦੇ ਨਾਲ ਹੁਣ ਫੈਲ ਰਿਹਾ ਔਰ ਖਾਸ ਤੌਰ ਦੇ ਉੱਤੇ ਜਦੋਂ ਤੋਂ ਲੋਕਡਾਊਨ ਜਿਹੜਾ ਜੀ ਉਹ ਖੁੱਲਿਆ ਹੁਣ ਤਾਂ ਜੋ ਰਫਤਾਰ ਜਿਹੜੀ ਦੀ ਉਹ ਫੜੀ ਹੋਈ ਆ 1,98,370 ਹੋ ਗਈ ਜੀ। 2 ਲੱਖ ਦੇ ਨੇੜੇ ਗਿਣਤੀ ਦੀ ਉਹ ਪਹੁੰਚ ਗਈ। 70,000 ਨੂੰ ਕ੍ਰਾਸ ਕਰ ਗਿਆ ਮਹਾਰਾਸ਼ਟਰ ਔਰ ਤਾਮਿਲਨਾਡੂ 23,495 ਉੱਥੇ ਹੋ ਗਏ। ਦਿੱਲੀ ਦੇ ਵਿੱਚ 20,834, ਗੁਜਰਾਤ ਦੇ ਵਿੱਚ 17,217 ਜਿਹੜੇ ਦੀ ਉਹ ਹੋ ਗਈ ਕੇਸ ਇਸ ਵੇਲੇ। ਮਾਹਰ ਜਿਹੜੇ ਆ ਜੀ ਉਹ ਬੇਸ਼ੱਕ ਸਰਕਾਰਾਂ ਜਿਹੜੀਆਂ ਦੀ ਉਹ ਕੁਝ ਵੀ ਕਹੀ ਜਾਣ, ਇਹਦੇ ਉੱਤੇ ਅੰਕੜਿਆਂ ਦੇ ਵਿੱਚ ਹੇਰਾ ਫੇਰੀ ਦੀਆਂ ਜਿਹੜੀਆਂ ਦੀ ਗੱਲਾਂ ਉਹ ਵੀ ਆਈ ਜਾਂਦੀਆਂ ਨੇ। ਕੋਈ ਸੂਬਾ ਕੁਝ ਕਰ ਰਿਹਾ, ਕੋਈ ਸੂਬਾ ਕੁਝ ਕਰ ਰਿਹਾ। ਪੰਜਾਬ ਦੀ ਫਿਰ ਮੈਂ ਤੁਹਾਨੂੰ ਗੱਲ ਦੱਸੀ ਸੀਗੀ। ਹੁਣ ਇੱਥੇ ਜਿਹੜੇ 24 ਘੰਟਿਆਂ ਦੇ ਵਿੱਚ ਜਿਹੜਾ ਨਵੇਂ ਕੇਸ ਆਏ ਆ ਉਹ 8400 ਦੇ ਕਰੀਬ ਜਿਹੜੀ ਦੀ ਉਹ ਗਿਣਤੀ ਆ। 230 ਮੌਤਾਂ ਜਿਹੜੀਆਂ ਉਹ ਹੋ ਗਈਆਂ ਨੇ 24 ਘੰਟਿਆਂ ਦੇ ਵਿੱਚ। ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 5394 ਤੱਕ ਪਹੁੰਚ ਗਈ ਆ। ਭਾਰਤ ਤੋਂ ਪਹਿਲਾਂ ਹੁਣ ਅਮਰੀਕਾ, ਬ੍ਰਾਜ਼ੀਲ, ਰਸ਼ੀਆ, ਬ੍ਰਿਟੇਨ, ਸਪੇਨ ਤੇ ਇਟਲੀ ਆ 7ਵੇਂ ਨੰਬਰ ਦੇ ਉੱਤੇ ਭਾਰਤ ਜਿਹੜਾ ਵੀ ਉਹ ਪਹੁੰਚ ਗਿਆ। ਜਿਹੜੇ ਇਹਨਾਂ ਦੇ ਵਿੱਚ ਕੁਝ ਮੁਲਕ ਉਹ ਨੇ ਜਿਹੜੇ ਉੱਪਰ ਨੇ ਜਿਨ੍ਹਾਂ ਦੇ ਵਿੱਚ ਕਾਫੀ ਹੱਦ ਤੱਕ ਕੰਟਰੋਲ ਹੈ ਤੇ ਜਿਵੇਂ ਕੇਸ ਜਿਹੜੇ ਵੀ ਉਹ ਵੱਧ ਰਹੇ ਆ ਇਹ ਨੰਬਰਾਂ ਦੇ ਵਿੱਚ ਭਾਰਤ ਜਿਹੜਾ ਵੀ ਉਹ ਮੂਹਰਲੀਆਂ ਕਤਾਰਾਂ ਦੇ ਵਿੱਚ ਆ ਸਕਦਾ। ਜਿਹੜੇ ਏਮਸ ਦੇ ਡਾਕਟਰ ਨੇ ਔਰ ICMR ਦੇ 2 ਮੈਂਬਰ ਜਿਹੜੇ ਨੇ ਉਹਨਾਂ ਸਣੇ ਸਿਹਤ ਮਾਹਰਾਂ ਦਾ ਗਰੁੱਪ ਜਿਹੜਾ ਵੀ ਉਹ ਇਹ ਕਹਿੰਦਾ ਕਿ ਦੇਸ਼ ਦੀ ਸੰਘਣੀ ਆਬਾਦੀ ਤੇ ਜਿਹੜੀ ਮੱਧਮ ਆਬਾਦੀ ਇਹਨਾਂ ਇਲਾਕਿਆਂ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਉਹ ਕਮਿਊਨਿਟੀ ਟਰਾਂਸਫਾਰਮਿੰਗ ਜਿਹੜਾ ਦੀ ਉਹਦੀ ਪੁਸ਼ਟੀ ਹੋ ਚੁੱਕੀ ਹੋਈ ਹੈ। ਮਤਲਬ ਕਿ ਇਹ ਲਾਗ ਜਿਹੜੀ ਆ ਹੁਣ ਇਹ ਨਹੀਂਗਾ ਕਿ ਫਲਾਂ ਬੰਦੇ ਨੂੰ ਜਿਹੜਾ ਮਿਲਿਆ ਸੀ ਉਹ ਲੱਭਿਆ ਨਹੀਂ ਜਾ ਸਕਦਾ। ਹੁਣ ਕੀ ਹਿਸਟਰੀ ਹੈ, ਕੀ ਟਰੈਵਲ ਹਿਸਟਰੀ ਹੈ, ਕੋਈ ਟਰੈਵਲ ਹਿਸਟਰੀ ਨਹੀਂ ਹੈ, ਕੁਛ ਨਹੀਂ ਹੈ। ਕਿੱਥੋਂ ਤੁਸੀਂ ਜਿਹੜਾ ਦੀ ਉਹ ਲੱਭੋਗੇ। ਇਹਦੇ ਖਾਸ ਤੌਰ ਦੇ ਉੱਤੇ ਜਿਹੜੀਆਂ ਬਸਤੀਆਂ ਵਗੈਰਾ ਨੇ ਉਹਦੇ ਵਿੱਚ ਫੈਲਣ ਦੀ ਪੁਸ਼ਟੀ ਇਹਨਾਂ ਡਾਕਟਰਾਂ ਨੇ ਜਿਹੜੀ ਆ ਉਹ ਕੀਤੀ ਹੈ। ਭਾਰਤੀ ਲੋਕ ਸਿਹਤ ਐਸੋਸੀਏਸ਼ਨ ਜਿਹੜੀ ਹੈ ਜੀ ਔਰ ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ ਜਿਹੜੀ ਆ ਔਰ ਇਹਦੀਆਂ ਜਿਹੜੀਆਂ ਸੰਸਥਾਵਾਂ ਦੇ ਉਹਨਾਂ ਦੇ ਮਾਹਰਾਂ ਨੇ ਰਿਪੋਰਟ ਜਿਹੜੀ ਆ ਉਹ ਪ੍ਰਧਾਨ ਮੰਤਰੀ ਨੂੰ ਸੌਂਪੀ ਹੈ ਕਿ ਇਸ ਵੇਲੇ ਜਿਹੜਾ ਇਹ ਕਮਿਊਨਿਟੀ ਟਰਾਂਸਫਾਰਮਿੰਗ ਆ ਉਹ ਬੜੀ ਤੇਜ਼ੀ ਦੇ ਨਾਲ ਹੋਣੀ ਸ਼ੁਰੂ ਹੋ ਗਈ ਆ। ਸਰਕਾਰ ਜਿਹੜੀ ਹੈ ਜੀ ਉਹ ਇਹ ਗੱਲ ਕਹਿੰਦੀ ਆ। ਕੱਲ ਵੀ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਵੀ ਜਿਹੜੇ ਸਰਕਾਰ ਦੇ ਵੱਲੋਂ ਆ ਰਹੇ ਜਿਹੜੇ ਬਿਆਨ ਨੇ ਉਹ ਇਹ ਕਹਿ ਰਿਹਾ ਨਹੀਂ ਕੁਛ ਨਹੀਂ, ਭਾਰਤ ਨੇ ਜਿਹੜਾ ਦੀ ਕੰਟਰੋਲ ਕਰ ਲਿਆ। ਕੰਟਰੋਲ ਜਦੋਂ ਕਰ ਲਿਆ ਫਿਰ ਜਿਹੜਾ ਲੋਕਡਾਊਨ ਸੀਗਾ ਉਹਦੇ ਵਿੱਚ ਕੇਸ ਨਹੀਂ ਘਟੇ। ਜੇ ਲੋਕਡਾਊਨ ਸਮਾਪਤ ਹੋ ਗਿਆ ਹੁਣ ਇਹ ਕਿਹਾ ਜਾ ਰਿਹਾ ਕਿ ਲੋਕਡਾਊਨ ਜਿਵੇਂ ਦੀ ਖੁੱਲ੍ਹਣਾ ਸ਼ੁਰੂ ਹੋ ਗਿਆ ਉਹਦੇ ਨਾਲ ਕੇਸਾਂ ਦੇ ਵਿੱਚ ਜਿਹੜੀ ਉਹ ਤੇਜ਼ੀ ਆਈ ਹੈ ਜਿਹੜੀ ਕਿ ਇੱਕ ਵੱਡੀ ਫਿਕਰਮੰਦੀ ਆ। ਔਰ ਸਭ ਤੋਂ ਡਰ ਜਿਹੜਾ ਜੀ ਉਹ ਇਸੇ ਗੱਲ ਦਾ ਜਦੋਂ ਤੋਂ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਇਹੀ ਪੈ ਰਿਹਾ ਕਿ ਜੇ ਕਮਿਊਨਿਟੀ ਟਰਾਂਸਫਾਰਮਿੰਗ ਜਿਹੜੀ ਜੀ ਉਹ ਹੁੰਦੀ ਆ ਤੇ ਫਿਰ ਇੱਥੇ ਜਿਹੜਾ ਜੀ ਇਹਦੇ ਤੇ ਕੰਟਰੋਲ ਕਰਨਾ ਔਖਾ ਹੋ ਜਾਊਗਾ। ਇਹ ਸਥਿਤੀ ਅਜੇ ਵੀ ਬੜੀ ਗੰਭੀਰ ਜਿਹੜੀ ਉਹ ਬਣੀ ਹੋਈ ਆ। ਲੋਕੀ ਬਹੁਤ ਈਜ਼ੀ ਜਿਹੜਾ ਜੀ ਉਹ ਲੈ ਰਹੇ ਆ। ਇਹਦੇ ਵਿੱਚ ਲੋਕਾਂ ਦੀ ਅਣਗਹਿਲੀ ਮੁੱਖ ਤੌਰ ਦੇ ਉੱਤੇ ਜਿਹੜੀ ਜੀ ਉਹ ਕਹੀ ਜਾ ਸਕਦੀ। ਬਿਲਕੁਲ ਜੀ, ਅਣਗਹਿਲੀ ਤੋਂ ਤਾਂ ਬਚਣਾ ਚਾਹੀਦਾ। ਤਾਂ ਅੱਗੇ ਗੱਲ ਕਰਦੇ ਪੰਜਾਬ ਤੇ ਹਰਿਆਣਾ ਦੇ ਲੋਕਡਾਊਨ ਤੋਂ ਬਾਅਦ ਕੇਸ ਆ ਜਿਹੜੇ ਤੇਜ਼ੀ ਨਾਲ ਵਧੇ ਆ। ਬਿਲਕੁਲ ਜੀ, ਇੱਥੇ ਬੇਸ਼ੱਕ ਮੁੱਖ ਮੰਤਰੀ ਹੋਰਾਂ ਨੇ ਮਿਸ਼ਨ ਫਤਿਹ ਚਲਾਤੀ ਹੈ ਔਰ ਇਹ ਕਹਿਤਾ ਕਿ ਮਹੀਨਾ ਭਰ ਇਹ ਮੁਹਿੰਮ ਜਿਹੜੀ ਹੈ ਜੀ ਜਾਗਰੂਕਤਾ ਮੁਹਿੰਮ ਚੱਲੂਗੀ। ਮੁੱਖ ਮੰਤਰੀ ਦੀ ਮਾਸਕ ਪਾ ਕੇ ਫੋਟੋਆਂ ਜਿਹੜੀਆਂ ਦੀ ਉਹ ਚੌਂਕਾਂ ਦੇ ਵਿੱਚ ਲੱਗ ਗਈਆਂ ਨੇ ਔਰ ਇਹ ਕਹਿਤਾ ਜੀ ਕਿ ਮਾਸਕ ਜਿਹੜਾ ਉਹ ਪਾ ਕੇ ਬਾਹਰ ਨਿਕਲਿਆ ਜਾਵੇ।
ਔਰ ਮਿਸ਼ਨ ਫਤਿਹ 1 ਮਹੀਨੇ ਦੇ ਵਿੱਚ ਕਹਿੰਦੇ ਜੀ ਕਰੋਨਾ ਵਾਇਰਸ ਜਿਹੜਾ ਉਹ ਬਿਲਕੁਲ ਖਤਮ ਇੱਥੋਂ ਪੰਜਾਬ ਦੇ ਵਿੱਚੋਂ ਜਿਹੜਾ ਉਹ ਹੋ ਜਾਊਗਾ। ਇਹਦਾ ਦੂਜਾ ਪੱਖ ਹੈ ਉਹ ਇਹ ਆ ਕਿ 24 ਘੰਟਿਆਂ ਦੇ ਵਿੱਚ 38 ਨਵੇਂ ਮਾਮਲੇ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਸਾਹਮਣੇ ਆ ਗਏ ਤੇ 2300 ਨੂੰ ਕ੍ਰਾਸ ਕਰ ਗਈ ਗਿਣਤੀ ਜਿਹੜੀ ਹੈ। ਅੰਮ੍ਰਿਤਸਰ 'ਚ 9, ਹੁਸ਼ਿਆਰਪੁਰ 'ਚ 8, ਫਤਿਹਗੜ੍ਹ ਸਾਹਿਬ ਦੇ ਵਿੱਚ 5, ਲੁਧਿਆਣੇ ਦੇ ਵਿੱਚ 4, ਪਟਿਆਲੇ 'ਚ 4, ਮੋਹਾਲੀ ਦੇ ਵਿੱਚ 2, ਬਠਿੰਡੇ ਦੇ ਵਿੱਚ 2 ਤੇ ਨਵਾਂਸ਼ਹਿਰ ਦੇ ਵਿੱਚ 1 ਮਰੀਜ਼ ਜਿਹੜਾ ਜੀ ਉਹ ਸਾਹਮਣੇ ਆਇਆ। ਪਟਿਆਲਾ ਦੇ ਵਿੱਚ ਵਿਦੇਸ਼ 'ਚੋਂ ਆਇਆ ਇੱਕ ਜਿਹੜਾ ਵਿਅਕਤੀ ਸੀਗਾ ਜੀ ਉਹ ਪੋਜ਼ੀਟਿਵ ਪਾਇਆ ਗਿਆ ਔਰ ਇੱਕ ਆਸ਼ਾ ਵਰਕਰ ਜਿਹੜੀ ਹੈ ਪਟਿਆਲੇ ਦੇ ਵਿੱਚ ਉਹ ਵੀ ਪੋਜ਼ੀਟਿਵ ਜਿਹੜੀ ਆ ਉਹ ਪਾਈ ਗਈ ਹੈ। ਮਤਲਬ ਕਿ ਕੇਸ ਜਿਹੜੇ ਨੇ ਜੀ ਉਹਦੇ ਵਿੱਚ ਵਾਧਾ ਹੋ ਰਿਹਾ। ਲੋਕ ਏਦਾਂ ਨਿਕਲੇ ਆ ਤੇ ਲੋਕਡਾਊਨ ਤੋਂ ਬਾਹਰ ਸੜਕਾਂ ਜਿਹੜੀਆਂ ਜੀ ਉਹ ਫੁੱਲ ਨੇ ਟ੍ਰੈਫਿਕ ਦੇ ਨਾਲ, ਉਹੀ ਚਾਂ ਪਾਂ ਉਹੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ। ਕੁਛ ਜਿਹੜਾ ਜੀ ਉਹ ਬਦਲਿਆ ਹੋਇਆ ਕੁਛ ਵੀ ਨਹੀਂ ਦਿਸ ਰਿਹਾ। ਮਤਲਬ ਕਿ 2 ਮਹੀਨਿਆਂ ਦੇ ਵਿੱਚ ਕੁਛ ਵੀ ਨਹੀਂ ਬਦਲਿਆ ਹੋਇਆ ਜਿਹੜਾ ਉਹ ਦਿਸ ਰਿਹਾ। ਜੇ ਆਪਾਂ ਨਾਲ ਗੁਆਂਢੀ ਸੂਬੇ ਦੀ ਗੱਲ ਕਰੀਏ ਤੇ ਹਾਲਾਤ ਉੱਥੇ ਵੀ ਜਿਹੜੇ ਜੀ ਉਹ ਚੰਗੇ ਨਹੀਂ। ਇੱਕ ਦਿਨ ਦੇ ਵਿੱਚ ਹਰਿਆਣੇ ਦੇ ਵਿੱਚ 299 ਨਵੇਂ ਕੇਸ ਜਿਹੜੇ ਆ ਜੀ ਉਹ ਆ ਗਏ ਔਰ ਹੁਣ ਤੱਕ ਦਾ ਸਭ ਤੋਂ ਵੱਧ ਇੱਕ ਦਿਨ ਦੇ ਵਿੱਚ ਮਰੀਜ਼ ਆਉਣ ਦਾ ਅੰਕੜਾ। ਇਹ ਗਿਣਤੀ ਦੇ ਮੁਤਾਬਕ ਹਰਿਆਣਾ ਲੰਘ ਗਿਆ ਜੀ ਅੱਗੇ ਪੰਜਾਬ ਦੇ ਨਾਲੋਂ। 2440 ਉੱਥੇ ਗਿਣਤੀ ਜਿਹੜੀ ਆ ਉਹ ਹੋ ਗਈ ਆ। ਗੁੜਗਾਉਂ ਦੇ ਵਿੱਚ ਸਭ ਤੋਂ ਜ਼ਿਆਦਾ 129 ਕੇਸ ਮਿਲੇ ਆ, ਇੱਕ ਮੌਤ ਵੀ ਹੋਈ ਆ। ਗੁੜਗਾਉਂ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ 615 ਕੇਸ ਮਿਲੇ ਆ। ਗੁੜਗਾਉਂ ਬਹੁਤ ਭੀੜ ਭਾੜ ਵਾਲਾ ਜਿਹੜਾ ਜੀ ਉਹ ਮੈਟਰੋ ਸਿਟੀ ਆ, ਬਹੁਤ ਵੱਡਾ ਸ਼ਹਿਰ। 4 ਮੌਤਾਂ ਇੱਥੇ ਜਿਹੜੀਆਂ ਹੋ ਚੁੱਕੀਆਂ ਨੇ। ਰਾਜ ਦੇ ਵਿੱਚ 3 ਮੌਤਾਂ ਹੋਈਆਂ ਨੇ, 12 ਗੁੜਗਾਉਂ ਤੇ ਫਰੀਦਾਬਾਦ ਦੇ ਵਿੱਚ ਜਿਹੜੀ ਜੀ ਉਹ ਹੋਈਆਂ ਨੇ। ਜਿਹੜਾ ਸਿਹਤ ਵਿਭਾਗ ਹਰਿਆਣੇ ਦਾ ਉਹ ਕਹਿੰਦਾ ਗੁੜਗਾਉਂ ਤੇ ਫਰੀਦਾਬਾਦ ਦੇ ਵਿੱਚ ਲਗਾਤਾਰ ਜਿਹੜੇ ਕੇਸ ਵਧਣ ਕਰਕੇ ਉੱਥੇ ਜਿਹੜਾ ਐਕਸਟਰਾ ਸਟਾਫ ਹੈ ਉਹ ਲਾਉਣ ਦੀ ਤਿਆਰੀ ਕੀਤੀ ਜਿਹੜਾ ਜੀ ਉਹ ਜਾਰੀ ਆ। ਜਿਹੜੇ ਸਿਹਤ ਮੰਤਰੀ ਆ ਉਹਨੇ ਇਹ ਕਿਹਾ ਕਿ ਮਰੀਜ਼ਾਂ ਨੂੰ ਲੈ ਕੇ ਪੂਰੀ ਜਿਹੜੀ ਜੀ ਉਹ ਤਿਆਰੀ ਆ। ਜੇ ਤਿਆਰੀ ਹੈ ਤਾਂ ਹੁਣ ਜਿਹੜਾ ਸਵਾਲ ਨਾ ਜੀ ਸਭ ਤੋਂ ਵੱਡਾ ਇਹੀ ਜਿਹੜਾ ਸਾਹਮਣੇ ਆ ਰਿਹਾ ਵੀ ਤਿਆਰੀ ਦੇ ਵਿੱਚ ਇਹੋ ਜਿਹੇ ਹਾਲਾਤ ਜਿਹੜੇ ਜੀ ਉਹ ਕਿਵੇਂ ਬਣ ਗਏ। ਜੇ ਇੱਧਰ ਹੋਰ ਥੋੜ੍ਹਾ ਜਿਹਾ ਗਵਾਂਢ ਨੂੰ ਦੂਜੇ ਪਾਸੇ ਨੂੰ ਚੱਲ ਜਾਈਏ ਹਿਮਾਚਲ ਦੇ ਵਿੱਚ ਤੇ ਹਾਲਾਤ ਉੱਥੇ ਵੀ ਕੋਈ ਬਹੁਤੇ ਚੰਗੇ ਜਿਹੜੇ ਜੀ ਉਹ ਨਹੀਂ ਗਏ ਔਰ ਹਿਮਾਚਲ ਦੇ ਵਿੱਚ 8 ਨਵੇਂ ਕੇਸ ਜਿਹੜੇ ਜੀ ਆਉਣ ਦੇ ਨਾਲ, ਹਿਮਾਚਲ ਕਿਉਂਕਿ ਛੋਟਾ ਹੈ, 339 ਉੱਥੇ ਗਿਣਤੀ ਜਿਹੜੀ ਹੈ ਜੀ ਉਹ ਹੋ ਚੁੱਕੀ ਹੈ। ਆਲਾ ਦੁਆਲਾ ਪੰਜਾਬ ਦਾ ਜਿਹੜਾ ਜੀ ਇਹਦੇ ਤੋਂ ਪੀੜਤ ਆ। ਦਿੱਲੀ ਨੇ ਆਪਣੇ 1 ਹਫ਼ਤੇ ਦੇ ਵਾਸਤੇ ਜਿਹੜੇ ਜੀ ਉਹ ਬਾਰਡਰ ਸੀਲ ਕੀਤੇ ਆ ਕਿਉਂਕਿ ਦਿੱਲੀ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਕੇਸ ਆ ਉਹ ਵਧੇ ਔਰ ਇਹ ਲਗਾਤਾਰ ਜਿਹੜੇ ਜੀ ਉਹ ਉੱਪਰ ਨੂੰ ਜਾ ਰਹੇ ਆ। ਸਰ ਜਦੋਂ ਮੈਂ ਗੱਲ ਕਰ ਰਿਹਾ ਤੇ ਜੇ ਟੈਲੀ ਦੇਖੀਏ ਤੇ 1,98,370 ਨੂੰ ਪਹੁੰਚ ਗਿਆ ਜੀ ਅੰਕੜਾ। ਉਹ ਲਗਾਤਾਰ ਜਿਹੜੀ ਸੂਈ ਹੈ ਨਾ ਜੀ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ। ਜਿਸ ਤਰੀਕੇ ਨਾਲ ਇਹ ਵੱਧ ਰਹੇ ਆ ਕੇਸ ਜਿਹੜੇ ਜੀ ਇਹ ਕਿਹਾ ਜਾ ਸਕਦਾ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ 2 ਲੱਖ ਨੂੰ ਕ੍ਰਾਸ ਜਿਹੜੀ ਜੀ ਗਿਣਤੀ ਕਰਦੀ ਜੀ ਬੜੀ ਤੇਜ਼ੀ ਨਾਲ ਵੱਧ ਰਿਹਾ ਜੀ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸ਼ਰਾਬ ਆ ਉਹ ਪਹਿਲਾਂ ਹੀ ਜਿਹੜੀ ਮਹਿੰਗੀ ਸੀਗੀ ਉਸ ਦੇ ਉੱਤੇ ਹੋਰ ਟੈਕਸ ਲਾ ਦਿੱਤੇ ਗਏ। ਦੇਖੋ ਇਹ ਮਾਮਲਾ ਜਿਹੜਾ ਵੀ ਪਿਛਲੇ ਦਿਨਾਂ ਤੋਂ ਕਾਫੀ ਭਖਿਆ ਸੀ, ਖਾਸ ਤੌਰ ਦੇ ਉੱਤੇ ਆਬਕਾਰੀ ਵਿਭਾਗ ਦਾ। ਪੰਜਾਬ ਨੂੰ ਇੱਕ ਵਾਰੀ ਲੱਗਿਆ ਸੀ, ਪੰਜਾਬ ਦਾ ਚੰਗਾ ਚਾਹੁਣ ਵਾਲਿਆਂ ਨੂੰ, ਕਿ ਸ਼ਾਇਦ ਜਿਹੜੀ ਕਰਪਸ਼ਨ ਇੱਥੇ ਇਹਦੇ ਵਿੱਚ ਹੋ ਰਹੀ ਆ ਆਬਕਾਰੀ ਵਿਭਾਗ ਦੇ ਵਿੱਚ ਸ਼ਾਇਦ ਉਹਨੂੰ ਹੁਣ ਠੱਲ ਪੈ ਜਾਊਗੀ। ਜਦੋਂ ਇਹ ਸਾਹਮਣੇ ਆਇਆ ਮਾਮਲਾ ਕਿ ਚੀਫ ਸੈਕਟਰੀ ਦੇ ਮੁੰਡੇ ਦਾ ਸ਼ਰਾਬ ਦਾ ਕਾਰੋਬਾਰ ਹੈ, ਦੋਸ਼ ਵੀ ਕਿਸੇ ਵਿਰੋਧੀ ਧਿਰ ਦੇ ਨਹੀਂ ਲਾਏ, ਦੋਸ਼ ਸਰਕਾਰ ਦੇ ਵਿੱਚ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਲਾਏ, ਨਾਮ ਤੱਕ ਦੱਸਦੇ ਕਿ ਆਹ ਬੰਦਿਆਂ ਦੇ ਨਾਲ ਇਹਦਾ ਕਾਰੋਬਾਰ ਹੈ। ਮਾਮਲਾ ਲੰਚ ਖਵਾ ਕੇ ਜਿਹੜਾ ਜੀ ਉਹ ਕੰਪਲੀਟ ਕਰ ਦਿੱਤਾ ਗਿਆ। ਉਹ ਸਾਰਾ ਕੁਝ ਚੁੱਪ ਚਾਂ ਹੀ ਹੋ ਗਈ ਤੇ ਆਬਕਾਰੀ ਵਿਭਾਗ ਦੇ ਵਿੱਚ ਹੁੰਦੀ ਕਰਪਸ਼ਨ ਜਾਂ ਜਿਹੜਾ 2600 ਕਰੋੜ ਰੁਪਏ ਦਾ ਘਾਟਾ ਜਿਹੜਾ ਸਾਲ ਦੇ ਵਿੱਚ ਪਿਆ ਉਹਦਾ ਕੀ ਬਣਿਆ। ਉਹਦੇ ਪਿੱਛੇ ਇੱਕ ਜਿਹੜਾ ਮੇਨ ਕਾਰਨ ਹੈ ਜੀ ਉਹ ਦੂਜੇ ਸੂਬਿਆਂ ਤੋਂ ਸਮਗਲ ਹੁੰਦੀ ਸ਼ਰਾਬ ਇਹਦੇ ਵਿੱਚ ਸ਼ਾਮਲ ਹੈ। ਮੈਂ ਕਈ ਵਾਰੀ ਗੱਲ ਕੀਤੀ ਹੈ ਵੀ ਜਿਹੜੀ ਹਰਿਆਣੇ ਦੇ ਵਿੱਚ 700 ਦੀ ਬੋਤਲ ਹੈ ਉਹ 2000 ਦੀ ਪੰਜਾਬ ਦੇ ਵਿੱਚ। ਉੱਥੇ ਸਮਗਲਿੰਗ ਤਾਂ ਆਪੇ ਹੋਊਗੀ। ਸਮਗਲਿੰਗ ਜਿਹੜੇ ਆ ਜੀ ਉਹ ਕਰਨ ਵਾਲੇ ਵੱਡੇ ਲੋਕ ਨੇ, ਇਸ ਕਰਕੇ ਤੁਸੀਂ ਇਹ ਕਹਿ ਲਓ ਕਿ ਉਹਨਾਂ ਦਾ ਹੱਥ ਜ਼ਿਆਦਾ ਸਟਰੋਂਗ ਹੈ ਜਾਂ ਉਹਨਾਂ ਦਾ ਹੱਥ ਜ਼ਿਆਦਾ ਉੱਪਰ ਹੈ। ਉਹ ਸਮਗਲਿੰਗ ਦੇ ਉੱਤੇ ਤਾਂ ਕੋਈ ਰੋਕ ਨਹੀਂ ਲਾ ਰਿਹਾ। ਚੋਰ ਮੋਰੀਆਂ ਜਿਹੜੀਆਂ ਜੀ ਉਹ ਬੰਦ ਨਹੀਂ ਕੀਤੀਆਂ ਜਾ ਰਹੀਆਂ। ਹੋਰ ਜਿਹੜਾ ਵਧਾ ਕੇ ਇੱਕ ਕਿਸਮ ਦੇ ਨਾਲ ਸਮਗਲਿੰਗ ਨੂੰ ਹੀ ਬੜਾਵਾ ਜਿਹੜਾ ਜੀ ਉਹ ਦਿੱਤਾ। ਮੇਰਾ ਖਿਆਲ ਸਮਗਲਿੰਗ ਖੋਲ ਦਿੱਤੀ ਜਾਵੇ, ਉਹਨਾਂ ਤੋਂ ਕੋਈ ਟੈਕਸ ਲਾ ਦਿੱਤਾ ਜਾਵੇ ਤੇ ਸ਼ਾਇਦ ਹੋ ਸਕਦਾ ਆਬਕਾਰੀ ਵਿਭਾਗ ਜਿਹੜਾ ਜੀ ਉਹ ਜ਼ਿਆਦਾ ਪੈਸੇ ਬਣਾ ਲਵੇ ਠੇਕਿਆਂ ਤੋਂ, ਜਿਹੋ ਜਿਹੇ ਹਾਲਾਤ ਜਿਹੜੇ ਵੀ ਉਹ ਬਣੇ ਹੋਏ ਆ। ਹੁਣ ਸਰਕਾਰ ਨੇ ਕੋਵਿਡ ਸੈਸ ਜਿਹੜਾ ਜੀ ਉਹ ਲਾਤਾ। ਇਹਦੇ ਨਾਲ ਜਿਹੜੀ ਸ਼ਰਾਬ ਹੈ ਉਹ ਸੂਬੇ ਦੇ ਵਿੱਚ ਹੋਰ ਮਹਿੰਗੀ ਹੋ ਗਈ। ਜਿਹੜੇ
ਇਹ ਕਿਹਾ ਗਿਆ ਕਿ ਸਰਕਾਰੀ ਖਜ਼ਾਨੇ ਨੂੰ ਤਾਲਾਬੰਦੀ ਦੇ ਦੌਰਾਨ ਵੱਡੀ ਮਾਲੀ ਸੱਟ ਜਿਹੜੀ ਵੱਜੀ ਹੈ, ਜਿਹਦੇ ਕਰਕੇ ਕੋਵਿਡ ਸੈਸ ਲਾਇਆ ਗਿਆ। ਪੰਜਾਬ ਦੇ ਵਿੱਚ 5 ਤੋਂ 10 ਰੁਪਏ ਪ੍ਰਤੀ ਬੋਤਲ ਮਹਿੰਗੀ ਹੋਈ ਆ। ਵਿਦੇਸ਼ੀ ਸ਼ਰਾਬ ਜਿਹੜੀ ਉਹ 50 ਰੁਪਏ ਮਹਿੰਗੀ ਹੋ ਗਈ ਆ। 1 ਜੂਨ ਤੋਂ ਕੋਵਿਡ ਸੈਸ ਦੇ ਰੂਪ ਦੇ ਵਿੱਚ ਜੋ ਐਡੀਸ਼ਨਲ ਐਕਸਾਈਜ਼ ਡਿਊਟੀ ਲਾਈ ਗਈ ਆ, ਉਹਦੇ ਮੁਤਾਬਕ ਦੇਸੀ ਸ਼ਰਾਬ ਦੀ ਬੋਤਲ 5 ਰੁਪਏ ਮਹਿੰਗੀ ਹੋ ਗਈ ਆ। ਦੇਸੀ ਸ਼ਰਾਬ ਦਾ ਅਧੀਆ 3 ਰੁਪਏ, ਪਊਆ 2 ਰੁਪਏ ਮਹਿੰਗਾ ਹੋ ਗਿਆ। ਇੰਗਲਿਸ਼ ਸ਼ਰਾਬ ਦੀ ਬੋਤਲ ਜਿਹੜੀ ਆ 10 ਰੁਪਏ ਮਹਿੰਗੀ ਹੋ ਗਈ ਆ, ਜਦੋਂ ਕਿ ਅਧੀਆ 6 ਤੇ ਪਊਆ 4 ਰੁਪਏ ਮਹਿੰਗਾ ਹੋ ਗਿਆ। ਜਿਹੜੀ ਬੀਅਰ ਦੀ ਬੋਤਲ ਆ ਉਹਦੇ ਉੱਤੇ ਵੀ 5 ਰੁਪਏ ਕੋਵਿਡ ਸੈਸ ਜਿਹੜਾ ਦੀ ਉਹ ਲਾਇਆ ਗਿਆ। ਵਾਈਨ ਦੀ ਕੀਮਤ ਦੇ ਵਿੱਚ 10 ਰੁਪਏ ਪਰ ਬੋਟਲ ਜਿਹੜਾ ਜੀ ਉਹ ਵਾਧਾ ਕੀਤਾ ਗਿਆ, ਔਰ ਵਿਦੇਸ਼ੀ ਸ਼ਰਾਬ ਦੀ ਬੋਤਲ ਦੇ ਉੱਤੇ 50 ਰੁਪਏ ਐਡੀਸ਼ਨਲ ਸੈਸ ਫੀਸ ਜਿਹੜੀ ਹੈ ਜੀ ਉਹ ਲਾਈ ਜਿਹੜਾ ਦੀ ਉਹ ਗਈ ਆ। ਮੁੱਖ ਮੰਤਰੀ ਹੋਰਾਂ ਨੇ ਕੋਵਿਡ ਸੈਸ ਨੂੰ ਪ੍ਰਵਾਨਗੀ ਜਿਹੜੀ ਉਹ ਦਿੱਤੀ ਆ। ਇਹਦੇ ਨਾਲ 145 ਕਰੋੜ ਰੁਪਏ ਦੀ ਵਾਧੂ ਕਮਾਈ ਜਿਹੜੀ ਹੈ ਜੀ ਉਹ ਖਜ਼ਾਨੇ ਨੂੰ ਹੋਊਗੀ। ਪਰ ਸਵਾਲ ਫੇਰ ਇੱਥੇ ਇਹੀ ਹੈ ਜੀ ਕਿ ਜਿਹੜੀ ਕਮਾਈ ਹੋ ਰਹੀਆਂ ਸਮਗਲਿੰਗ ਵਾਲੀਆਂ ਕੰਪਨੀਆਂ ਦੀ, ਉਹਦਾ ਕੀ ਕੀਤਾ ਜਿਹੜਾ ਦੀ ਗਿਆ। ਇਹਦਾ ਕੁਛ ਵੀ ਜਿਹੜਾ ਦੀ ਉਹ ਨਹੀਂ, ਚੁੱਪ ਕਰਕੇ ਉਹ ਸਾਰਾ ਮਾਮਲਾ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜੇ ਬੋਲਦੇ ਸੀ ਉਹਨਾਂ ਨੂੰ ਘਰੇ ਛੱਡ ਕੇ ਰੋਟੀ ਖਵਾਤੀ ਤੇ ਮਾਮਲਾ ਆਇਆ ਗਿਆ ਹੋ ਗਿਆ। ਇੰਨੇ ਸਸਤੇ ਹੋ ਗਏ ਕਿ ਰੋਟੀ ਦੇ ਵਿੱਚ ਹੀ ਚੁੱਪ ਕਰ ਗਏ। ਦੇਖੋ ਹੈਰਾਨਗੀ ਵਾਲੀ ਗੱਲ ਹੈ। ਤਾਂ ਅੱਗੇ ਔਰਬਿਟ ਬੱਸਾਂ ਦੀ ਜੇ ਗੱਲ ਕਰਦੇ ਹਾਂ, ਉਹਨਾਂ ਨੂੰ ਪਹਿਲਾਂ ਤਾਂ ਹਰੀ ਝੰਡੀ ਦੇ ਦਿੱਤੀ ਗਈ, ਪਰ ਜਦੋਂ ਫਿਰ ਰੌਲਾ ਪੈ ਗਿਆ ਤੇ ਉਹ ਵਾਪਸ ਵੀ ਲੈ ਲਏ ਆਰਡਰ। ਜਦੋਂ ਜਿਹੜਾ ਇਹ ਮਾਮਲਾ ਇਹਦਾ ਅਕਸਰ ਹੀ ਚੱਲਦਾ ਨਾ, ਜਿਹਦੇ ਚਾਚੇ ਭਤੀਜੇ ਦੀ ਸਰਕਾਰ ਹੈ, ਤੋ ਇਸ ਕਰਕੇ ਜਿਹੜਾ ਅਕਾਲੀ ਦਲ ਦੀ ਜਿਹੜੀ ਟਰਾਂਸਪੋਰਟ ਹੈ, ਅਕਾਲੀ ਦਲ ਦੇ ਪ੍ਰਧਾਨ ਦੀ, ਅਕਾਲੀ ਦਲ ਬਾਦਲ ਦੀ, ਉਹਨੂੰ ਤਾਂ ਕੋਈ ਫਰਕ ਨਹੀਂ ਨਾ ਪਿਆ। ਉਹ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਦੀ ਉਹ ਚੱਲ ਰਹੀ ਹੈ। ਬੜੇ ਵੱਡੇ ਵਾਅਦੇ ਜਿਹੜੇ ਕੀਤੇ ਗਏ ਸੀ ਕਿ ਇੱਥੇ ਟਰਾਂਸਪੋਰਟ ਪਾਲਿਸੀ ਜਿਹੜੀ ਹੈ ਜੀ ਉਹ 30 ਦਿਨਾਂ ਦੇ ਵਿੱਚ ਆਊਗੀ। ਫਿਰ ਕਿਹਾ ਗਿਆ ਜੀ 3 ਮਹੀਨਿਆਂ 'ਚ ਆਊਗੀ। 3 ਸਾਲ ਵੀ ਲੰਘ ਗਏ, ਕੋਈ ਟਰਾਂਸਪੋਰਟ ਪਾਲਿਸੀ ਜਿਹੜੀ ਜੀ ਉਹ ਨਹੀਂ ਆਈ। ਉਹ ਇਸ ਕਰਕੇ ਨਹੀਂ ਆਈ ਕਿ ਇਹਦਾ ਘਾਟਾ ਜਿਹੜਾ ਜੀ ਸਿੱਧਾ ਪ੍ਰਾਈਵੇਟ, ਜਦੋਂ ਆਪਾਂ ਗੱਲ ਕਰਦੇ ਬੱਸਾਂ ਦੀ, ਤਾਂ ਉਹਦੇ ਉੱਤੇ ਤਾਂ ਪੂਰੇ ਤਰੀਕੇ ਦੇ ਨਾਲ ਕਬਜ਼ਾ ਹੈ ਜੀ ਔਰਬਿਟ ਦਾ, ਬਾਦਲ ਪਰਿਵਾਰ ਦਾ। ਔਰ 6 ਬੱਸਾਂ ਜਿਹੜੀਆਂ ਔਰਬਿਟ ਕੰਪਨੀ ਨੇ ਕੱਲ ਚਲਾਤੀਆਂ, ਬਠਿੰਡਾ ਪਟਿਆਲਾ, ਬਠਿੰਡਾ ਲੁਧਿਆਣਾ ਤੱਕ ਜਿਹੜੀਆਂ ਸੀਗੀਆਂ। ਅੱਜ ਇਹ ਕਿਹਾ ਜਾ ਰਿਹਾ ਕਿ ਵੱਧ ਜਾਣਗੀਆਂ, ਦਰਜਨ ਜਿਹੜੀਆਂ ਉਹ ਚੱਲ ਪੈਣਗੀਆਂ। ਜਿਹੜੀ ਸਟੇਟ ਟੂ ਸਟੇਟ ਹੈ ਉਹ ਅਜੇ ਰੁਕੀ ਹੋਈ ਹੈ। ਅੱਛਾ, ਇਹ ਜਿਹੜੀ ਸਟੇਟ ਟੂ ਸਟੇਟ ਹੈ ਉਹਦੇ ਵਾਸਤੇ ਸਰਕਾਰ ਦੇ ਉੱਪਰਲੇ ਹੁਕਮਾਂ ਤੋਂ ਬਿਨਾਂ ਇਹ ਬੱਸਾਂ ਜਿਹੜੀਆਂ ਉਹ ਨਹੀਂ ਚੱਲ ਸਕਦੀਆਂ। ਪਰ ਹੈਰਾਨੀ ਉਦੋਂ ਹੋਈ ਜਦੋਂ ਜਿਹੜਾ ਸੀਗਾ ਜੀ ਕੱਲ ਇਹ ਚੁੱਪ ਕੀਤਿਆਂ ਕੱਲੀ ਔਰਬਿਟ ਨੂੰ ਪਰਮਿਸ਼ਨ ਮਿਲ ਗਈ ਤੇ ਉਹ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਆਪਣੀ ਜਿਹੜੀ ਸਰਵਿਸ ਆ ਉਹ ਦੇ ਸਕਦੀ ਹੈ। ਜਦੋਂ ਰੌਲਾ ਪੈ ਗਿਆ ਜੀ ਦੁਪਹਿਰ ਤੱਕ ਹੁੰਦਿਆਂ, ਤੇ ਬਦਨਾਮੀ ਦੇ ਡਰੋਂ ਅੰਦਰੋਂ ਅੰਦਰ ਹੀ ਯੂ ਟਰਨ ਜਿਹੜਾ ਸੀ ਫਿਰ ਰਹਿ ਗਿਆ। ਔਰ ਇੱਕ ਬਲੀ ਦਾ ਬੱਕਰਾ ਕਿਹਨੂੰ ਬਣਾਤਾ ਜੀ? ਇੱਕ ਕਲਰਕ ਨੂੰ, ਔਰ ਉਹਨੂੰ ਫੌਰੀ ਤੌਰ ਦੇ ਉੱਤੇ ਮੁਅੱਤਲ ਕਰਤਾ। ਜਿਹੜੀ ਇੱਕ ਕਲਰਕ ਦੀ ਗਲਤੀ। ਤੁਸੀਂ ਦੱਸੋ, ਜਿਹਦੇ ਵਿੱਚ ਮਿਨਿਸਟਰੀ ਸ਼ਾਮਲ ਹੋਵੇ, ਮੁੱਖ ਮੰਤਰੀ ਦਫ਼ਤਰ ਤੱਕ ਸ਼ਾਮਲ ਹੋਵੇ, ਉੱਥੇ ਕਲਰਕ ਇਹਦੇ ਵਿੱਚ ਕਿਵੇਂ ਐਡੀ ਵੱਡੀ ਪਰਮਿਸ਼ਨ ਦੀ ਜਿਹੜੀ ਜੀ ਉਹ ਗੱਲ ਕਰ ਸਕਦਾ? ਇਹ ਜਿਹੜੇ ਔਰਬਿਟ ਜਾਂ ਜਿਹੜੀਆਂ ਬੱਸਾਂ ਨੇ ਜੀ, ਜਦੋਂ ਸਟੇਟ ਟੂ ਸਟੇਟ ਜਿਹੜੀਆਂ ਲਾਣੀਆਂ ਨੇ, ਅਜੇ ਸਟੇਟ ਟੂ ਸਟੇਟ ਕਿਸੇ ਸਰਕਾਰੀ ਬੱਸ ਨੂੰ ਪ੍ਰਵਾਨਗੀ ਨਹੀਂ ਮਿਲੀ। ਉਦੋਂ ਪਹਿਲਾਂ ਔਰਬਿਟ ਨੂੰ ਜਿਹੜੀ ਜੀ ਉਹ ਪ੍ਰਵਾਨਗੀ ਦੇ ਦਿੱਤੀ ਗਈ। ਚੁੱਪ ਕੀਤਿਆ ਨਾਗਰਿਕਾਂ ਦੀ ਕਿਹੜਾ ਕਿਸਮ ਜਿਹੜਾ ਜੀ ਉਹ ਪਤਾ ਲੱਗਣਾ। ਗੱਲ ਅਸਲ 'ਚ ਅੰਦਰੋਂ ਹੀ ਜਿਹੜੀ ਜੀ ਉਹ ਨਿਕਲ ਗਈ। ਤੇ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਨੇ ਜਿਹੜਾ ਸੀਗਾ ਜੀ ਇੱਕ ਚਿੱਠੀ ਵੀ ਇਹਦੇ ਤਹਿਤ ਸਟੇਟ ਟਰਾਂਸਪੋਰਟ ਅਥਾਰਟੀ UT ਜਿਹੜੀ ਜੀ ਯੂਨੀਅਨ ਟੈਰੀਟਰੀ ਉਹਨੂੰ ਭੇਜ ਕੇ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਨੂੰ ਜਿਹੜਾ ਸੀਗਾ ਉਹ ਸਟੇਟ ਟੂ ਸਟੇਟ ਰੂਟਾਂ ਦੇ ਉੱਤੇ ਬੱਸਾਂ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ। ਔਰਬਿਟ ਕੰਪਨੀ ਨੂੰ ਹਦਾਇਤ ਕਰਤੀ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾਊਂਟਰ ਸਾਈਨ ਜਿਹੜਾ ਜੀ ਉਹ ਕਰਾ ਲੈਣ। ਜਿਹੜਾ ਖੇਤਰੀ ਟਰਾਂਸਪੋਰਟ ਦਫ਼ਤਰ ਸੀਗਾ ਜੀ, ਉਹਦੇ ਇਸ ਫੈਸਲੇ ਦੇ ਉੱਤੇ ਸਵਾਲ ਉੱਠੇ ਕਿ ਟਰਾਂਸਪੋਰਟ ਵਿਭਾਗ ਔਰਬਿਟ ਨੂੰ ਸੜਕਾਂ ਤੇ ਉਤਾਰਨ ਦੇ ਵਾਸਤੇ ਇੰਨਾ ਕਾਹਲਾ ਕਿਉਂ ਹੈ, ਜਦੋਂ ਕਿ ਬਾਕੀ ਟਰਾਂਸਪੋਰਟ ਪ੍ਰਾਈਵੇਟ ਜਿਹੜੀ ਟਰਾਂਸਪੋਰਟ ਆ ਉਹ ਅਜੇ ਬੰਦ ਹੈ। ਔਰ ਜਿਹੜੀਆਂ ਸਟੇਟ ਟੂ ਸਟੇਟ ਹੈ ਉਹਦੇ ਉੱਤੇ ਸਰਕਾਰੀ ਟਰਾਂਸਪੋਰਟ ਵੀ ਅਜੇ ਨਹੀਂ ਚੱਲੀ। ਬਾਦਲਾਂ ਦੀ ਟਰਾਂਸਪੋਰਟ ਦੀਆਂ 33 ਬੱਸਾਂ UT ਜਿਹੜੀ ਯੂਨੀਅਨ ਟੈਰੀਟਰੀ ਚੰਡੀਗੜ੍ਹ ਆ ਉਹਦੇ ਵਿੱਚ ਦਾਖਲ ਹੁੰਦੀਆਂ ਨੇ। ਇਹ ਉਹਨਾਂ ਨੂੰ ਪਰਮਿਸ਼ਨ ਜਿਹੜੀ ਦੀ ਉਹ ਦਿੱਤੀ ਕਾਗਜ਼ਾਂ। ਮੁੜ ਕੇ ਜਿਹੜਾ ਜੀ ਰੌਲਾ ਪਿਆ ਤੇ ਭੱਜੇ ਜਾਂਦਿਆਂ ਨੇ ਜਿਹੜੀ ਹਰੀ ਝੰਡੀ ਸੀ ਉਹ ਵਾਪਸ ਲੈ ਲਈ ਤੇ ਇੱਕ ਕਲਰਕ ਜਿਹੜਾ ਸੀਗਾ ਜੀ ਉਹ ਸਸਪੈਂਡ ਕਰ। ਉਹਦਾ ਕੀ ਰੋਲ ਹੋ ਸਕਦਾ ਜੀ ਕਲਰਕ ਦਾ ਇਸ ਸਾਰੇ ਮਾਮਲੇ ਦੇ ਵਿੱਚ, ਜਦੋਂ ਕਿ ਇਹਦੇ ਵਿੱਚ ਡਾਇਰੈਕਟਲੀ ਸਟੇਟ ਜਿਹੜੀ ਆ ਜੀ ਉਹ ਇਨਵੋਲਵ ਆ। ਮਤਲਬ ਕਿ ਜਿਹੜੀ ਮਿਲੀ ਭੁਗਤ ਵਾਲੀ ਜਿਹੜੀ ਗੱਲ ਆਉਂਦੀ, ਉਹ ਤਾਂ ਵੈਸੇ ਹੁਣ ਕੋਈ ਲੁਕੀ ਛਿਪੀ ਗੱਲ ਰਹੀ ਨਹੀਂ ਨਾ ਹੈਗੀ ਜੀ। ਉਹ ਤਾਂ ਹੁਣ ਓਪਨਲੀ ਇੱਕ ਕਿਸਮ ਦੇ ਨਾਲ ਚੱਲ ਪਿਆ। ਬਿਲਕੁਲ ਜੀ, ਤੇ ਉਹਨਾਂ ਦੀ ਵੀ ਸੰਗ ਲਿੱਥ ਗਈ ਆ। ਅੱਗੇ ਗੱਲ ਕਰਦੇ ਆ ਕਿ ਇੱਕ ਬਿਆਨ 'ਚ ਪਿਆ ਕਿ ਧਿਆਨ ਸਿੰਘ ਮੰਡ ਨੂੰ ਸਰਕਾਰ ਦੀ ਬੇਵਿਸ਼ਵਾਸੀ ਯਾਦ ਆਈ ਹੈ।
देर बाद याद आई है जी ध्यान सिंह मंड होरी ही सन जिन्हां ने बरगाड़ी दे विच लग्या जिहड़ा मोर्चा सी बलजीत सिंह दादूवाल, ध्यान सिंह मंड, सिमरनजीत सिंह मान, इन्हां ने ही सिमरनजीत सिंह मान होरी कुछ ज़्यादा काले सन उदों जी उन्हां दीयां कानफ्रेंसां विच मंड साहब नूं अपील करदे आ कि छेती हुणे मोर्चा जिहड़ा संभाल दिओ क्योंकि साडीआं मंगां जिहड़ियां जी ओह मन्नीआं गईआं ने। हुण काहदे लई इत्थे लोकां नूं इकट्ठे करना, तुहानूं याद होना प्रैस कानफ्रेंसां बार-बार करदे सीगे जी। बुरज जवाहर सिंह वाला कांड संबंधी बरगाड़ी दे विच होए समागम के दौरान मुतवाजी जथेदार ध्यान सिंह मंड होरां ने पंजाब सरकार दे उत्ते विश्वासघाती होण दा दोष लाया जी। हुण मंड साहब नूं चेते आ गया जी कि विश्वासघात हो गया। उदों किसी नूं नहीं पुछया गया जी, लोग तरले करते रह गए कि जथेदार साहब कुछ दिन जिहड़ा जी वो टिके रहो जे इस मामले दे विच इंसाफ लैना। पर जदों दादूवाल दीयां कारां जिहड़ियां सीगीआं जी ओह मंत्रियों के कोठियां दे विच जांदियां सीगियां, सारा कुछ हुंदा सीगा, उदों लोकां नूं समझ नहीं आई भी ये लोग तां पहिलां ही जिहड़ा जी समझौता कर चुके होए आ और उदों ये जिहड़ा सी झट देनी मोर्चा समेट दिता गया। उन्हां लखां लोकां दी किसी किस्म की राय लए तो बिना ਜਿਹੜੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਸਥਾਪਿਤ ਹੋ ਗਏ ਸੀ, ਜਿੰਨੇ ਲੋਕ ਇੱਥੇ ਜਿਹੜਾ ਜੀ ਉਹ ਗਏ ਸੀਗੇ ਵੱਖ-ਵੱਖ ਸਮੇਂ ਤੇ ਜਦੋਂ ਉਹਨਾਂ ਨੂੰ ਸੱਦਿਆ ਗਿਆ ਸੀ। ਹੁਣ ਧਿਆਨ ਸਿੰਘ ਮੰਡ ਹੋਰੀ ਕਹਿੰਦੇ ਆ ਕਿ ਬੇਅਦਬੀ ਘਟਨਾਵਾਂ 'ਚ ਇਨਸਾਫ ਦੀ ਪ੍ਰਾਪਤੀ ਤੱਕ ਸੰਘਰਸ਼ ਜਿਹੜਾ ਜੀ ਉਹ ਜਾਰੀ ਰਹੂਗਾ। ਕੀ ਸੰਘਰਸ਼, ਕਿੱਥੋਂ ਸੰਘਰਸ਼, ਕਿਹੋ ਜਿਹਾ ਸੰਘਰਸ਼, ਤਾਂ 90 ਸਾਲ ਹੋ ਗਏ ਤਕਰੀਬਨ। ਔਰ ਬਰਗਾੜੀ ਦੇ ਵਿੱਚ ਗੁਰਦੁਆਰੇ ਦੇ ਵਿੱਚ ਰੱਖਿਆ ਜਿਹੜਾ ਪਾਠ ਸੀਗਾ ਜੀ ਉਹਦੇ ਭੋਗ ਪਾਏ ਗਏ ਔਰ 5 ਵਰੇ ਪਹਿਲਾਂ बुरज जवाहर सिंह वाला के गुरुद्वारे च चोरी हुए गुरु ग्रंथ साहब के स्वरूप के बारे च ध्यान सिंह मंड ने कहा कि उदों पिछे इस इलाके दे विच निरंतर बेअदबी दीयां घटनावां जिहड़ियां ओह वापरियां और बादल होरां दी अगवाई वाली सरकार दे वेले बाइबल गोली कांड सने इन्हां दुखांतां दा जे सिख इतिहास के पन्नियां तो काले अखरां दे विच जिहड़ा जी अंकित हो गया। ये ध्यान सिंह मंड होरी जिहड़ा जी ओह कह रहे ने और ये भी कह रहे हैं कि इंसाफ मोर्चे नूं कैप्टन सरकार के भरोसे ते मुलतवी कीता सी, पर अफसोस है कि सरकार ने बेअदबी के दोषियों के विरुद्ध कोई कार्रवाई जिहड़ी है जी वो नहीं की। जे ये जिहड़ा जी काले अखरां दे विच लिखिया जाऊगा बिना किसी शक के गोलीकांड गुरु ग्रंथ साहब की बेअदबी दीयां घटनावां, कुछ चिट्टे अखरां दे विच तां ये भी नहीं लिखिया जाऊगा जी भी लोकां नूं इत्थों तक पहुंचा के इंसाफ दे नेड़े लिया के इन्हां लोकां ने यू टर्न किवें मारिया सी। सारा कुछ ही दर्ज होगा जी, हुण इतिहास लिखिया जाता है। अगे फरीदकोट के राजे की जिहड़ी शाही वसीयत है जो उसकी गल करिए तो वह भी रद्द हुई है। ये रेड़का काफ़ी देर का जिहड़ा जी ओह चल रहा और ये अरबां खरबां रुपये की जायदाद जिहड़ी है जी है किन्नी 20,000 करोड़ रुपये की जायदाद है। ਇਹਦੇ ਵਿੱਚ शाही राजमहल शामिल है, 20,000 एकड़ जमीन, एक एयरपोर्ट, 3 विदेशी जहाज, 2 किलो हीरे, सोना चांदी, बाकी असला खाना अजायब घर किन्ना क ਇਹਦਾ कोई हिसाब किताब नहीं। देश विदेश ਦੇ ਵਿੱਚ ਜਾਇਦਾਦਾਂ ਨੇ। ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਿਆਸਤ ਦੀਆਂ 1 ਦਰਜਨ ਤੋਂ ਵੱਧ ਇਮਾਰਤਾਂ ਸੁਰੱਖਿਅਤ ਨੇ ਜਿਹੜੀਆਂ ਕਿ ਵਿਸ਼ਵ ਦੀਆਂ ਖੂਬਸੂਰਤ ਇਮਾਰਤਾਂ ਦੇ ਵਿੱਚ ਸ਼ੁਮਾਰ ਨੇ। ਹਰਿੰਦਰ ਸਿੰਘ ਬਰਾੜ ਜਿਹੜਾ ਲਾਸਟ ਰਾਜਾ ਸੀਗਾ ਫਰੀਦਕੋਟ ਦਾ, ਆਖਰੀ ਰਾਜਾ, 1939 ਤੋਂ ਲੈ ਕੇ 1943 ਤੱਕ ਉਹ ਫਰੀਦਕੋਟ ਦਾ ਰਾਜਾ ਰਿਹਾ। 16 ਅਕਤੂਬਰ 1999 ਨੂੰ ਉਹਦੀ ਮੌਤ ਹੁੰਦੀ ਹੈ। ਉਹਦੀਆਂ 3 ਕੁੜੀਆਂ ਸੀਗੀਆਂ, ਰਾਜਕੁਮਾਰੀ ਅੰਮ੍ਰਿਤ ਕੌਰ, ਦੀਪਿੰਦਰ ਕੌਰ, ਮਹਿਤਾਬ ਤੇ ਮਹੀਪਿੰਦਰ ਕੌਰ। ਰਾਜਾ ਹਰਿੰਦਰ ਸਿੰਘ ਨੇ ਮੌਤ ਤੋਂ ਪਹਿਲਾਂ 1 ਜੂਨ 1986 ਨੂੰ ਆਪਣੀ ਵਸੀਅਤ ਦੇ ਵਿੱਚ 3 ਬੇਟੀਆਂ ਚੋਂ ਅੰਮ੍ਰਿਤ ਕੌਰ ਨੂੰ ਜਾਇਦਾਦ ਚੋਂ ਕੁਝ ਨਹੀਂ ਦਿੱਤਾ। ਮਹੀਪਿੰਦਰ ਕੌਰ ਦੀ ਮੌਤ ਹੋ ਗਈ। ਰਾਜੇ ਨੇ ਵਸੀਅਤ ਲਈ ਜਾਇਦਾਦ ਦੀ ਸਾਂਭ ਸੰਭਾਲ ਦੇ ਵਾਸਤੇ ਮਹਾਰਾਵਲ ਖੇਵਾ ਜੀ ਟਰਸਟ ਦੀ ਸਥਾਪਨਾ ਕਰਕੇ ਦੀਪਿੰਦਰ ਕੌਰ ਮਹਿਤਾਬ ਨੂੰ ਟਰਸਟ ਦੀ ਚੇਅਰਪਰਸਨ ਬਣਾਤਾ ਸੀ, ਜਿਹਨੂੰ ਵਸੀਅਤ ਦੇ ਵਿੱਚ ਕੁਝ ਨਹੀਂ ਦਿੱਤਾ ਸੀਗਾ। ਅੰਮ੍ਰਿਤ ਕੌਰ ਜਿਹੜੀ ਜੀ ਉਹਨੇ ਇਹਨੂੰ ਚੈਲੰਜ ਕਰਤਾ। ਇਹ ਵਸੀਅਤ ਜਿਹੜੀ ਫਰੀਦਕੋਟ ਦੀ ਅਦਾਲਤ ਸੀ ਉਹਨੇ ਇਹ ਵਸੀਅਤ ਰੱਦ ਕਰ ਦਿੱਤੀ। ਹੁਣ ਕਿਉਂਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਲੈ ਗਿਆ, ਜਿਹੜਾ ਟਰਸਟ ਬਣਿਆ, ਹਾਈ ਕੋਰਟ ਨੇ ਵੀ, ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਇਹ ਜਿਹੜੀ ਵਸੀਅਤ ਆ ਉਹ ਰੱਦ ਕਰ ਦਿੱਤੀ ਆ ਔਰ ਜਿਹਦੇ ਵਿੱਚ ਵਸੀਅਤ ਦਾ ਆਧਾਰ ਬਣਾਏ ਗਏ ਮਹਾਰਾਵਲ ਖੇਵਾ ਦੀ ਟਰਸਟ ਜਿਹੜਾ ਜੀ ਉਹਨੇ ਜਿਹੜੀ ਅਪੀਲ ਕੀਤੀ ਸੀਗੀ ਔਰ ਇਹਦੇ ਉੱਤੇ 547 ਸਫ਼ਿਆਂ ਦੇ ਫੈਸਲੇ ਦੇ ਵਿੱਚ ਰਾਜਾ ਹਰਿੰਦਰ ਸਿੰਘ ਦੀ ਵਸੀਅਤ ਨੂੰ ਗੈਰ ਕਾਨੂੰਨੀ ਐਲਾਨਦਿਆਂ ਹੋਇਆ ਇਹਦੀ ਜਾਇਦਾਦ ਜਿਹੜੀ ਹੈ ਕੁਦਰਤੀ ਵਾਰਸਾਂ ਹਵਾਲੇ ਕਰਨ ਦਾ ਹੁਕਮ ਦਿੱਤਾ। ਹਾਈ ਕੋਰਟ ਦੇ ਇਸ ਫੈਸਲੇ ਨਾਲ ਵਸੀਅਤ ਦੇ ਆਧਾਰ ਦੇ ਉੱਤੇ ਬਣਾਇਆ ਗਿਆ ਜਿਹੜਾ ਟਰਸਟ ਸੀਗਾ
ਉਹਦੀ ਕਾਨੂੰਨੀ ਹੋਂਦ ਖਤਮ ਹੋ ਗਈ ਹੈ। ਹਾਲਾਂਕਿ ਟਰਸਟ ਨੇ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਐਲਾਨ ਕੀਤਾ, ਪਰ ਕਿਉਂਕਿ ਇਹ ਸੁਪਰੀਮ ਕੋਰਟ ਦੇ ਵਿੱਚ ਹੁਣ ਮਾਮਲਾ ਠਹਿਰੂਗਾ ਜਾਂ ਨਹੀਂ, ਕਿਉਂਕਿ ਇੱਕ ਤਾਂ ਹੇਠਲੀ ਅਦਾਲਤ, ਦੂਸਰਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਦੇ ਉੱਤੇ ਜਿਹੜੀ ਹੈ ਜੀ ਉਹ ਮੋਹਰ ਲਾਈ ਹੈ। ਜਦੋਂ ਮਾਮਲਾ 1000 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਹੋਵੇ, ਇਹ ਤਾਂ ਹੋ ਨਹੀਂ ਨਾ ਸਕਦਾ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਨਾ ਜਾਣ। ਸਵਾਲ ਬੜਾ ਇਹਨਾਂ ਰਾਜਿਆਂ ਦੇ ਕੋਲੇ ਇੰਨੀਆਂ ਜਿਹੜੀਆਂ ਜੀ ਉਹ ਜਾਇਦਾਦਾਂ ਕਿਵੇਂ ਸਨ, ਲੋਕਾਂ ਦੇ ਕੋਲੋਂ ਹੀ ਜਿਹੜੀਆਂ ਜੀ ਸਾਰਾ ਬਣਾਈਆਂ ਬੁਣੀਆਂ ਗਈਆਂ ਸਨ, ਔਰ ਕੀ ਕੁਛ ਇਹ ਲੋਕ ਜਿਹੜਾ ਜੀ ਉਹ ਕਰਦੇ ਰਹੇ ਆ, ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਬਹੁਤ ਸਾਰਾ ਇਸ ਸੰਬੰਧੀ ਇਤਿਹਾਸ ਲਿਖਿਆ ਜਾ ਚੁੱਕਿਆ, ਬੜੀਆਂ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ। ਇਹਨਾਂ ਦੇ ਰਹਿਣ ਸਹਿਣ ਜੋ ਕੁਛ ਵੀ ਜਿਹੜਾ ਜੀ ਚਾਹੇ ਜਿੰਨੇ ਕੁ ਵੀ ਇਹ ਰਿਆਸਤ ਵਾਲੇ ਸਨ। ਜੀ ਜੀ, ਪੜ੍ਹਨਾ ਚਾਹੀਦਾ, ਪੜ੍ਹਦੇ ਘੱਟਿਆ ਨੇ ਇਹਨਾਂ ਦਾ ਇਤਿਹਾਸ। ਤੇ ਅੱਗੇ ਗੱਲ ਕਰਦੇ ਹਾਂ ਜਥੇਦਾਰ ਹੋਰਾਂ ਦੀ, ਉਹਨਾਂ ਦਾ ਸੰਦੇਸ਼ ਵੀ ਜਾਰੀ ਹੋ ਗਿਆ ਤੇ ਨਾਲ ਦੀ ਨਾਲ ਜਿਹੜਾ ਸਦਾ ਹੀ ਕਿਸੇ ਨਾ ਕਿਸੇ ਦਿਨ ਉੱਤੇ ਕੈਲੰਡਰ ਦਾ ਭੰਬਲ ਭੂਸਾ ਆ ਉਹ ਵੀ ਪੈ ਰਿਹਾ। ਬਿਲਕੁਲ ਜੀ, ਐਕਚੁਅਲੀ ਚੰਗਾ ਹੁੰਦਾ ਜੇ ਜਥੇਦਾਰ ਹੋਈ ਕੈਲੰਡਰ ਵਾਲੇ ਭੰਬਲ ਭੂਸੇ ਨੂੰ ਕੋਈ ਹੱਲ ਕਰਨ ਦੀ ਗੱਲ ਜਿਹੜੀ ਜੀ, ਚਾਹੇ ਨਾਨਕਸ਼ਾਹੀ ਹੈ ਚਾਹੇ ਮੂਲ ਨਾਨਕਸ਼ਾਹੀ ਆ, ਇਹੀ ਕੁਛ ਜਿਹੜਾ ਜੀ ਉਹ ਸੁਣੀ ਜਾ ਰਹੇ ਆ। ਪਿਛਲੇ ਬਾਰੇ ਯਾਦ ਹੋਣਾ ਜਿਹੜੇ ਸ਼ਹੀਦੀ ਹਫ਼ਤਾ ਹੁੰਦਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਔਰ ਉਸ ਤੋਂ ਬਾਅਦ ਜਿਹੜਾ ਜੀ ਉਹ ਪਰਿਵਾਰ ਵਿਛੋੜਾ, ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਉਹ ਹਫ਼ਤਾ ਭਰ ਇਹ ਸਮਾਗਮ ਚੱਲਦੇ ਆ ਜੀ। ਚਮਕੌਰ ਸਾਹਿਬ ਤੋਂ ਜਿਹੜੇ ਸਟਾਰਟ ਹੁੰਦੇ ਆ, ਸਰਹੰਦ ਤੱਕ ਫਿਰ ਆਉਂਦੇ ਆ। ਉਹਦੇ ਵਿਚਾਲੇ ਜਿਹੜਾ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਫਿਰ ਵਿਚਾਲੇ ਆ ਗਿਆ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ, ਤੇ ਫਿਰ ਛੋਟੇ ਸਾਹਿਬਜ਼ਾਦਿਆਂ ਦੀ। ਇਹ ਜਿਹੜਾ ਕੁਛ ਇਹ ਕੀਤਾ ਗਿਆ, ਪਤਾ ਨਹੀਂ ਇਹਨਾਂ ਜਿਹੜੇ ਸਿੱਖ ਬੁੱਧੀਜੀਵੀ ਨੇ ਉਹ ਇਸ ਮਾਮਲੇ ਦੇ ਉੱਤੇ ਚੁੱਪ ਕਰਕੇ ਜਿਹੜਾ ਜੀ ਉਹ ਕਿਉਂ ਬੈਠੇ ਨੇ, ਕਿ ਇਹ ਜਾਣ ਬੁੱਝ ਕੇ ਕੀਤਾ ਗਿਆ, ਕੀ ਕਾਰਨ ਹੈ ਐਸਾ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕੀਤਾ ਗਿਆ, ਪਤਾ ਹੀ ਕੁਛ ਨਹੀਂ ਜਿਹੜਾ ਜੀ ਉਹ ਲੱਗਦਾ। ਹੁਣ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਯਾਨੀ ਹਰਪ੍ਰੀਤ ਸਿੰਘ ਹੋਰੀ ਇਸ ਮਾਮਲੇ ਦੇ ਉੱਤੇ ਤਾਂ ਨਹੀਂ ਬਹੁਤਾ ਕੁਛ ਜਿਹੜਾ ਜੀ ਉਹ ਬੋਲੇ, ਕਰਨਗੇ ਕੁਛ ਜਾਂ ਨਹੀਂ ਕਰਨਗੇ, ਕਰਨ ਦੀ ਆਸ ਨਹੀਂ ਹੈਗੀ, ਕਿਉਂਕਿ ਅਫਸਰਾਂ ਨੂੰ ਲਾਏ ਗਏ ਆ ਜੀ, ਜਿਨ੍ਹਾਂ ਨੇ ਲਾਏ ਆ ਕਿੱਥੇ ਉਹਨਾਂ ਨੇ ਕਰਨ ਦੇਣਾ। ਉਹਨਾਂ ਨੇ 6 ਜੂਨ ਨੂੰ ਮਨਾਏ ਜਾਣ ਵਾਲਾ ਜਿਹੜਾ ਘੱਲੂਘਾਰ ਦਿਵਸ ਹੈ, ਇਹਦੇ ਸੰਬੰਧੀ ਕੌਮ ਦੇ ਨਾਲ ਸੰਦੇਸ਼ ਜਿਹੜਾ ਜੀ ਉਹ ਜਾਰੀ ਕੀਤਾ। ਇਹ ਕਿਹਾ ਕਿ ਇਹ ਘੱਲੂਘਾਰਾ ਦਿਵਸ ਜਿਹੜਾ ਸ਼ਾਂਤੀ ਤੇ ਸਦਭਾਵਨਾ ਦੇ ਨਾਲ ਜਿਹੜਾ ਉਹ ਮਨਾਇਆ ਜਾਵੇ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਇਹ ਘੱਲੂਘਾਰਾ ਸੀਗਾ, ਇਹਦਾ ਸਿੱਖ ਮਾਨਸਿਕਤਾ ਦੇ ਉੱਤੇ ਬਹੁਤ ਵੱਡਾ ਅਸਰ ਹੈ, ਔਰ ਇਹ ਵੀ ਕਿਹਾ ਕਿ ਹਰ ਸਾਲ ਜਿਹੜਾ ਜੀ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਂਦਾ। ਇਸ ਵਾਰੀ 6 ਜੂਨ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ ਜੀ। ਉਸੇ ਦਿਨ ਜਿਸ ਦਿਨ ਘੱਲੂਘਾਰਾ ਦਿਵਸ ਹੈ, ਉਸੇ ਦਿਨ ਪ੍ਰਕਾਸ਼ ਪੁਰਬ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਸਰਕਾਰ ਹੈ, ਉਹਨੇ ਭਾਰਤ ਦੀ ਸਰਕਾਰ ਨੇ 8 ਜੂਨ ਤੋਂ ਜਿਹੜਾ ਜੀ ਉਹ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ ਕੀਤਾ, ਜਿਹਦੇ ਕਰਕੇ ਵੱਡੀ ਗਿਣਤੀ ਜਿਹੜੀਆਂ ਸੰਗਤਾਂ ਨੇ ਉਹ ਨਹੀਂ ਪਹੁੰਚ ਸਕਣਗੀਆਂ ਹਰਿਮੰਦਰ ਸਾਹਿਬ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਿੱਥੇ ਜਿੱਥੇ ਵੀ ਉਹਨਾਂ ਨੇ ਮਨਾਉਣਾ ਜੀ ਸ਼ਾਂਤੀ ਤੇ ਸਦਭਾਵਨਾ ਦੇ ਨਾਲ ਰਹਿ ਕੇ ਮਨਾਉਣ, ਮਤਲਬ ਕਿ ਉੱਥੇ ਨਾ ਜਿਹੜਾ ਜੀ ਆਉਣ। ਉਹਨਾਂ ਨੇ ਇਹ ਗੱਲ ਜਿਹੜੀ ਉਹ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਕਿਹਾ ਕਿ ਜਿਹੜੀ ਸੰਗਤ ਦਰਬਾਰ ਸਾਹਿਬ ਜਾਂ ਅਕਾਲ ਤਖਤ ਤੇ ਨਹੀਂ ਪਹੁੰਚ ਸਕਦੀ, ਉਹ ਘਰਾਂ ਦੇ ਵਿੱਚ ਹੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਨਾਲ ਜੁੜੇ। ਉਹਨਾਂ ਤਾਂ ਨਹੀਂ ਕਿਹਾ, ਪਰ ਸਭ ਨੂੰ ਪਤਾ ਵੀ ਹੁੰਦਾ ਇਹ ਪ੍ਰਸਾਰਣ ਜਿਹੜਾ ਜੀ ਉਹ ਬਾਦਲਾਂ ਦੇ ਚੈਨਲ ਤੇ। ਇਹ ਵੀ ਕਿਹਾ ਜੀ ਕਿ ਸਿੰਘ ਸਾਹਿਬ ਨੇ ਕਿਹਾ ਜੀ ਕਿ ਸੰਗਤਾਂ ਨੂੰ ਜਿਹੜੇ ਜੀ ਉਹ ਗੁਰਬਾਣੀ ਦਾ ਜਾਪ ਕਰਨ ਔਰ ਪੜਚੋਲ ਕਰਨ ਕਿ ਅਸੀਂ ਕੀ ਗਵਾਇਆ, ਕੀ ਖੱਟਿਆ, ਤੇ ਭਵਿੱਖ ਦੇ ਵਿੱਚ ਸਾਡੀਆਂ ਨੀਤੀਆਂ ਕੀ ਹੋਣੀਆਂ ਚਾਹੀਦੀਆਂ ਜੀ। ਤੇ ਅਖੀਰ ਦੇ ਸਵਾਲ ਵੱਲ ਚੱਲਾਂਗੇ। ਤੇ ਸਰੋਤੇ ਜੇ ਤੁਹਾਡਾ ਵੀ ਕੋਈ ਸਵਾਲ ਹੈ, ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਖੀਰ 'ਚ ਚੱਲਦੇ ਹਾਂ ਭਾਰਤ ਚੀਨ ਦੀ ਸਰਹੱਦ ਤੇ, ਉੱਥੇ ਤਣਾਅ ਅਜੇ ਵੀ ਜਾਰੀ। ਬਿਲਕੁਲ ਜੀ, ਐਕਚੁਅਲੀ ਅਸਲ ਕੰਟਰੋਲ ਰੇਖਾ ਦੇ ਉੱਤੇ ਜਿਹੜੇ ਚਾਈਨੀਜ਼ ਲੜਾਕੂ ਜਹਾਜ਼ ਨੇ, ਉਹਨਾਂ ਨੇ 100 ਤੋਂ 150 ਕਿਲੋਮੀਟਰ ਦੂਰ ਹੋਤਾਨ ਤੇ ਗਰਗੁੰਸਾ 에ਅਰ ਬੇਸਾਂ ਦੇ ਉੱਤੇ ਪੂਰਬੀ ਲੱਦਾਖ ਨੇੜੇ ਸਰਹੱਦੀ ਇਲਾਕਿਆਂ ਦੇ ਜਿਹੜੀਆਂ ਦੀ ਉਡਾਣਾਂ ਭਰੀਆਂ ਨੇ। ਔਰ ਭਾਰਤ ਇਹਨਾਂ ਚਾਈਨੀਜ਼ ਲੜਾਕੂ ਜਹਾਜ਼ਾਂ ਦੀ ਹਰਕਤ ਦੇ ਉੱਤੇ ਕਿਹਾ ਗਿਆ ਕਿ ਨੇੜੇ ਤੋਂ ਨਿਗਾਹ ਰੱਖ ਰਿਹਾ ਹੈ। ਚੀਨ ਨੇ 에ਅਰ ਬੇਸ ਦੇ ਉੱਤੇ 10-12 ਲੜਾਕੂ ਜਹਾਜ਼ ਜਿਹੜੇ ਤਾਇਨਾਤ ਕੀਤੇ ਨੇ, ਤੇ ਉਹ ਭਾਰਤੀ ਖੇਤਰ ਦੇ ਨੇੜੇ ਤੇੜੇ ਜਿਹੜੀਆਂ ਦੀ ਉਡਾਣਾਂ ਭਰ ਰਹੇ ਆ। ਭਾਰਤ ਇਹਨਾਂ J-11 ਤੇ J-17 ਹਵਾਈ ਜਹਾਜ਼ਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਉੱਤੇ ਨਿਗਾਹ ਰੱਖ ਰਿਹਾ, ਜਿਹੜੀਆਂ ਕਿ LAC ਲਈ ਲਗਭਗ 30-35 ਕਿਲੋਮੀਟਰ ਦੇ ਨੇੜੇ ਉਡਾਨ ਭਰਦੇ ਰਹੇ। ਹਾਲਾਂਕਿ ਰਾਸ਼ਟਰੀ ਜਿਹੜੇ ਮਾਪਦੰਡ ਨੇ ਉਹਦੇ ਅਨੁਸਾਰ
ਭਾਰਤੀ ਖੇਤਰ ਤੋਂ 10 ਕਿਲੋਮੀਟਰ ਤੋਂ ਵੱਧ ਇਹ ਦੂਰ ਰਹੇ। ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਸੁਖੋਈ 30 ਜਿਹੜਾ MKI ਨੂੰ ਵੀ ਇੱਥੇ ਜਿਹੜਾ ਭੇਜਿਆ ਗਿਆ ਸੀਗਾ, ਜਦੋਂ ਭਾਰਤੀ ਫੌਜ ਦੇ ਹੈਲੀਕਾਪਟਰ ਤੇ ਚਾਈਨੀਜ਼ ਆਰਮੀ ਦੇ ਹੈਲੀਕਾਪਟਰ ਬਹੁਤ ਨੇੜੇ ਜਿਹੜਾ ਜੀ ਉਹ ਆ ਗਏ ਸੀਗੇ। ਇਹ ਕਿਹਾ ਜਾ ਰਿਹਾ ਕਿ ਡਰੋਨ ਦੀ ਮਦਦ ਦੇ ਨਾਲ ਦੋਵਾਂ ਪਾਸਿਆਂ ਦੇ ਉੱਤੇ ਜਿਹੜੀ ਜੀ ਉਹ ਨਿਗਾਹ ਰੱਖੀ ਜਾ ਰਹੀ ਹੈ। ਪਿਛਲੇ ਦਿਨੀ ਝੜਪਾਂ ਵੀ ਜਿਹੜੀਆਂ ਦੀ ਉਹ ਫੌਜ ਦੇ ਚਾਈਨੀਜ਼ ਤੇ ਭਾਰਤੀ ਫੌਜ ਦੇ ਵਿਚਾਲੇ ਹੋਈਆਂ ਸੀ। ਅਸਲ ਜਿਹੜੀ ਸਮੱਸਿਆ ਹੈ ਨਾ ਜੀ, ਦੋਨੋਂ ਮੁਲਕ ਜਿਹੜੇ ਆ ਉਹ ਅੰਦਰੂਨੀ ਮੁਸ਼ਕਲਾਂ ਦੇ ਨਾਲ ਘਿਰੇ ਹੋਏ ਆ। ਭਾਰਤ ਦੇ ਵਿੱਚ ਜਿਹੜਾ ਜੀ ਬਿਨਾਂ ਕਿਸੇ ਤਿਆਰੀ ਤੋਂ ਕੀਤਾ ਗਿਆ ਲੋਕਡਾਊਨ ਉਹਨੇ ਫਸਾ ਕੇ ਰੱਖਤਾ ਕੇਂਦਰ ਦੀ ਸਰਕਾਰ ਨੂੰ। ਔਰ ਜਿਹੜੇ ਪ੍ਰਵਾਸੀ ਮਜ਼ਦੂਰ ਜਿਹੜੇ ਤੁਰੇ ਸੜਕਾਂ ਦੇ ਉੱਤੇ ਅਜੇ ਵੀ ਜਿਹੜਾ ਜੀ ਇਹ ਸਾਰਾ ਕੁਝ ਜਾਰੀ ਆ, ਉਹ ਰੁਕ ਨਹੀਂ ਰਿਹਾ ਜੀ ਸਾਰਾ ਕੁਝ, ਜਿਹਦੇ ਕਰਕੇ ਜਿਹੜੀਆਂ ਜੀ ਇਹ ਸਮੱਸਿਆਵਾਂ ਦੇ ਵਿੱਚ ਕੇਂਦਰ ਦੀ ਸਰਕਾਰ ਘਿਰੀ ਆ। ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਕਰਨਾ ਕੀ ਨਹੀਂ ਕਰਨਾ। ਕਰਜ਼ੇ ਵੰਡੀ ਜਾਂਦੀ ਆ, ਜਿੰਨੇ ਮੁਲਕ ਨੇ ਉਹ ਲੋਕਾਂ ਨੂੰ ਪੈਸੇ ਦੇ ਰਹੇ ਆ ਔਰ ਇਹ ਕਰਜ਼ੇ ਦੇ ਰਹੇ ਆ, ਜਾਂ ਫਿਰ ਪੈਸੇ ਮੰਗੇ ਜਾ ਰਹੇ ਆ ਜੀ ਰਾਹਤ ਫੰਡ ਦੇ ਵਿੱਚ, ਜਿਹੜੇ ਜੀ ਉਹ ਪੈਸੇ ਪਾ ਦਿਓ। ਉੱਥੋਂ ਜਿਹੜੀਆਂ ਉਹਦੇ ਕਰਕੇ ਅਰਥਚਾਰਾ ਹਿੱਲ ਤਾਂ ਪਹਿਲਾਂ ਹੀ ਗਿਆ ਸੀਗਾ। ਜਦੋਂ COVID-19 ਆਉਂਦਾ ਉਦੋਂ ਪਹਿਲਾਂ ਇਹ ਸਾਰੀਆਂ ਰਿਪੋਰਟਾਂ ਆ ਚੁੱਕੀਆਂ ਹੋਈਆਂ ਸੀ ਕਿ ਭਾਰਤ ਦੀ ਅਰਥ ਵਿਵਸਥਾ ਜਿਹੜੀ ਹੈ ਜੀ ਉਹ ਗਲਤ ਨੀਤੀਆਂ ਕਰਕੇ, ਨੀਤੀ ਤਾਂ ਹੈ ਨਹੀਂ, ਐਕਸਪਰਟ ਤਾਂ ਕੋਈ ਹੈ ਨਹੀਂਗਾ, ਉਹਦੇ ਕਰਕੇ ਇਹ ਹਿੱਲ ਗਿਆ। ਹੁਣ COVID-19 ਦੇ ਕਾਰਪੇਟ ਦੇ ਹੇਠਾਂ ਸਾਰਾ ਕੁਝ ਜਿਹੜਾ ਜੀ ਉਹ ਦੱਬਿਆ ਜਾ ਰਿਹਾ। ਇਹ ਵੱਡੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਖੜੀਆਂ ਨੇ। ਕੱਲ ਜਿਹੜੀ 3 ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਜਿਹੜਾ ਜੀ ਉਹ ਕਰਦੀ ਆ ਕਿ ਜਿਹੜਾ ਵਿੱਤ ਮੰਤਰਾਲਾ ਉਹ ਸਹੀ ਹੱਥਾਂ ਦੇ ਵਿੱਚ ਨਹੀਂਗਾ ਤੇ ਵਿੱਤ ਮੰਤਰੀ ਆਉਂਦੇ ਦਿਨਾਂ ਦੇ ਦੌਰਾਨ ਬਦਲਿਆ ਜਾ ਸਕਦਾ ਹੈ। ਜੋ ਹਾਲਾਤ ਵਿੱਤ ਮੰਤਰੀ ਨੂੰ ਬਿਠਾਇਆ ਹੀ ਨਹੀਂ ਗਿਆ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਐਲਾਨ ਕੀਤੇ ਗਏ। ਇਸ ਕਰਕੇ ਅੰਦਰੂਨੀ ਮੁਸ਼ਕਲਾਂ ਬਹੁਤ ਨੇ, ਧਿਆਨ ਡਾਈਵਰਟ ਕਿਤੇ ਨਾ ਕਿਸੇ ਪਾਸੇ ਕਰਨਗੇ। ਚਾਈਨਾ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਗੇ। ਚਾਈਨਾ ਦਾ ਅਰਥਚਾਰਾ ਵੀ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਡੋਲ ਗਿਆ। ਕਹਿਣ ਨੂੰ ਜਿਹੜਾ ਜੀ ਕੁਝ ਵੀ ਚਾਈਨਾ ਦੇ ਜਿਹੜੀਆਂ ਸਰਕਾਰ ਹੈ ਉਹ ਉੱਥੋਂ ਕਹੀ ਜਾਵੇ ਸਾਡਾ ਤਾਂ ਅਰਥਚਾਰਾ ਲਾਈਨ ਤੇ ਆ ਗਿਆ। ਇਹ ਕੋਈ ਟ੍ਰੇਨ ਤਾਂ ਹੈ ਨਹੀਂ ਕਿ ਜੀ ਵੀ ਇੱਕ ਦਿਨ ਰੋਕੀ ਸੀ ਅਗਲੇ ਦਿਨ ਫੇਰ ਚਲਾਤੀ। ਜਿਵੇਂ ਚਾਈਨੀਜ਼ ਅਰਥਚਾਰਾ ਡੁੱਬਿਆ COVID-19 ਦੇ ਵਿੱਚ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਦੂਜਾ ਪੰਗਾ ਜਿਹੜਾ ਚਾਈਨਾ ਨੇ ਹਾਂਗਕਾਂਗ ਵਾਲੇ ਮਸਲੇ ਦੇ ਉੱਤੇ ਜਿਹੜਾ ਜੀ ਉਹ ਲਿਆ, ਉਹ ਉਹਦੇ ਵਾਸਤੇ ਇੱਕ ਵੱਡੀ ਪਰੇਸ਼ਾਨੀ ਦਾ ਸਬੱਬ ਜਿਹੜਾ ਜੀ ਉਹ ਬਣ ਰਿਹਾ ਹੈ ਉੱਥੇ ਚਾਈਨਾ ਦੇ ਵਿੱਚ। ਇਸ ਕਰਕੇ ਉਹਦੇ ਅੰਦਰੂਨੀ ਹਾਲਾਤ ਜਿਹੜੇ ਨੇ ਨਾ ਉਹ ਬਹੁਤੇ ਚੰਗੇ ਨਹੀਂ ਗੇ, ਜਿਹਦੇ ਕਰਕੇ ਉਹ ਵੀ ਇਹ ਚਾਹੁੰਦਾ ਕਿ ਇਹ ਧਿਆਨ ਡਾਈਵਰਟ ਕਰਨ ਦੇ ਵਾਸਤੇ ਸਹੀ ਤਰੀਕਾ ਜਿਹੜਾ ਜੀ ਹੋ ਸਕਦਾ। ਦੋਨਾਂ ਮੁਲਕਾਂ ਦੀਆਂ ਜਿਹੜੀਆਂ ਅੰਦਰੂਨੀ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਇਸ ਮੁਸ਼ਕਲ ਨੂੰ ਹੋਰ ਵੱਡਿਆ ਕਰਨ। ਬਿਲਕੁਲ ਜੀ ਬਿਲਕੁਲ, ਬਾਰਡਰ ਦੇ ਸਿਰ ਪਾਉਣਾ ਚਾਹੁੰਦੇ ਸਾਰਾ ਕੁਝ। ਤੇ ਸਰੋਤੇ ਅਸੀਂ ਆਉਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ, ਤੁਸੀਂ ਵੀ ਜੇ ਕਾਲ ਕਰਨੀ ਹੈ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦੇ ਹਾਂ। ਉਹਨੇ ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਅਸੀਂ ਨਾ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਉਸ ਤੋਂ ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੁੰਦਾ ਤਾਂ ਤੁਸੀਂ ਕਾਲ ਕਰ ਸਕਦੇ ਹੋ 4082725200 408-272 5200 ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਰਾਜ ਮੰਟੇਕਾ ਤੋਂ। ਰਾਜ ਸਤਿ ਸ਼੍ਰੀ ਅਕਾਲ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ 2 ਸਵਾਲ ਨੇ। ਇੱਕ ਤਾਂ ਇਹ ਹੈ ਕਿ ਜਿਹੜਾ ਰਾਜਾ ਵੜਿੰਗ ਨੇ ਚੀਫ ਸੈਕਟਰੀ ਤੇ ਐਲੀਗੇਸ਼ਨ ਲਾਏ ਸੀਗੇ ਉਹਦੇ ਜਿਹੜੇ ਰੈਵਨਿਊ ਬਾਰੇ, ਉਹਦਾ ਬਾਰੇ ਕੀ ਬਣਿਆ? ਜਦੋਂ ਕਿ ਕੰਪੇਅਰ ਕਰਕੇ ਦੱਸਿਆ ਸੀ ਵੀ ਮਦਰਾਸ ਦੇ ਵਿੱਚ ਠੇਕੇ ਵੀ ਥੋੜੇ ਨੇ, ਕੰਜੰਪਸ਼ਨ ਵੀ ਘੱਟ ਆ, ਅਗੇਂਸਟ ਪੰਜਾਬ 'ਚ ਕੰਜੰਪਸ਼ਨ ਵੀ ਜ਼ਿਆਦਾ ਆ, ਠੇਕਿਆਂ ਦੀ ਵੀ ਜ਼ਿਆਦਾ ਆ, ਤੇ ਰੈਵਨਿਊ ਕਿੰਨਾ ਗੁਣਾ ਘੱਟ ਆ। ਹੁਣ ਇੱਕ ਤਾਂ ਇਹ ਸਵਾਲ ਆ। ਦੂਸਰਾ ਇਹ ਹੈ ਕਿ ਸਿੱਧੂ ਸਾਹਿਬ ਆਂਦੇ ਆ ਵੀ ਮੈਂ ਬੜਾ ਓਨੈਸਟ ਪੰਜਾਬ ਦੇ ਹਿੱਤ 'ਚ ਕੰਮ ਕਰਨਾ ਚਾਹੁੰਦਾ ਵਾਂ, ਪਰ ਸਵਾਲ ਇਹ ਹੈ ਕਿ ਰਹਿਣਾ ਵੀ ਉਹ ਕਾਂਗਰਸ ਪਾਰਟੀ ਚਾਹੁੰਦੇ ਨੇ। ਤੇ ਜਦੋਂ ਕਿ ਆਪਾਂ ਨੂੰ ਇਹ ਪਤਾ ਵਾ ਕਿ ਕਾਂਗਰਸ ਦੇ ਜਿੰਨੇ ਵੀ ਮਤਲਬ ਹੈਗੇ ਉੱਤੋਂ ਤੋਂ ਲੈ ਕੇ ਥੱਲੇ ਤੱਕ ਕੋਈ ਵੀ ਬੰਦਾ ਇਹਨਾਂ 'ਚ ਇਮਾਨਦਾਰ ਨਹੀਂ ਹੈਗਾ ਸਿਵਾਏ ਮਨਮੋਹਨ ਸਿੰਘ ਵਰਗੇ 1-2 ਬੰਦਿਆਂ ਨੂੰ ਛੱਡ ਕੇ। ਤੇ ਸਵਾਲ ਇਹ ਪੈਦਾ ਹੁੰਦਾ ਕਿ ਕਾਂਗਰਸ ਦੇ ਵਿੱਚ ਰਹਿ ਕੇ ਉਹ ਇਮਾਨਦਾਰੀ ਨਾਲ ਕੰਮ ਕਿਵੇਂ ਕਰਨਗੇ? ਮੈਨੂੰ ਤੇ ਇਹ ਨਹੀਂ ਸਮਝ ਆਉਂਦੀ, ਤੇ ਇਹਦਾ ਦੱਸਿਓ। ਥੈਂਕ ਯੂ, ਸਤਿ ਸ਼੍ਰੀ ਅਕਾਲ। ਇਹ ਰਾਜਾ ਵੜਿੰਗ ਹੋਰਾਂ ਵਾਲਾ ਮੈਂ ਪਹਿਲਾਂ ਵੀ ਨਿਊਜ਼ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਉਹ ਤਾਂ ਸਾਰਾ ਕੁਝ ਉੱਥੇ ਹੀ ਜਿਹੜਾ ਜੀ ਉਹ ਰਹਿ ਗਿਆ। ਰਾਜਾ ਵੜਿੰਗ ਹੋਰੀ ਵੀ ਨਹੀਂ ਮੁੜ ਕੇ ਬੋਲੇ ਜੀ। ਉਹਨਾਂ ਨੇ 5 ਟਵੀਟ ਕੀਤੇ ਸੀਗੇ। ਉਹਦੇ ਸਾਰੇ ਜਿਹੜੇ ਟਵੀਟ ਨੇ ਜੀ ਉਹਦੇ ਸਕਰੀਨਸ਼ਾਟ ਪਏ ਨੇ।
ਹੈਗੇ ਨੇ ਅਜੇ, ਔਰ ਉਹਨਾਂ ਨੂੰ ਰੀਟਵੀਟ ਕੀਤਾ ਸੀਗਾ ਅੱਗੇ ਮੰਤਰੀਆਂ ਨੇ ਤੇ MLA ਸਹਿਬਾਨ ਨੇ ਜੀ। ਉਹ ਸਾਰਾ ਕੁਝ ਹੀ ਠੱਪ ਹੋ ਗਿਆ ਜੀ। ਉਹ ਮਹਿਜ਼ ਤੁਸੀਂ ਕਹ ਲਓ ਕਿ ਲੰਚ ਦੇ ਵਿੱਚ ਸਾਰਾ ਕੁਝ ਨਿਬੜ ਗਿਆ। ਉਹ ਕਹਿੰਦੇ ਸੀ ਕਿ ਇੰਨਾ ਘਾਟਾ ਜਿਹੜਾ ਜੀ ਉਹ ਪੈ ਗਿਆ, ਕਿੰਨੇ 100 ਕਰੋੜ ਰੁਪਏ ਦਾ, 2600 ਕਰੋੜ ਦਾ ਤਾਂ ਇੱਕ ਸਾਲ 'ਚ ਹੀ ਜਿਹੜਾ ਜੀ ਉਹ ਪੈ ਗਿਆ। ਤੋ ਹੁਣ ਨਹੀਂ ਕੋਈ ਵੀ ਜਿਹੜਾ ਜੀ ਬੋਲਿਆ। ਰਾਜਾ ਵੜਿੰਗ ਹੋਰੀ ਵੀ ਲੰਚ ਤੇ ਸੱਦੇ ਗਏ ਸੀ, ਇਸ ਕਰਕੇ ਉਸ ਲੰਚ 'ਚ ਪਤਾ ਨਹੀਂ ਕੀ ਖਵਾਇਆ ਕਿ ਮੁੜ ਕੋਈ ਜਿਹੜਾ ਜੀ ਉਹ ਬੋਲਣੋਂ ਹੀ ਗਏ। ਦੂਜੀ ਗੱਲ ਜਿਹੜੀ ਸਿੱਧੂ ਸਾਹਿਬ ਦੀ ਆ, ਸਿੱਧੂ ਸਾਹਿਬ ਜਿਹੜੀਆਂ ਗੱਲਾਂ ਜਿਸ ਤਰੀਕੇ ਦੀਆਂ ਕਰ ਰਹੇ ਨੇ, ਜਦੋਂ ਦਾ ਖਾਸ ਤੌਰ ਦੇ ਉੱਤੇ ਉਹ ਕਹਿੰਦੇ ਜੀ ਇੱਕ ਉਹਨਾਂ ਨੇ YouTube ਦਾ ਚੈਨਲ ਜਿਹੜਾ ਜੀ ਉਹ ਬਣਾ ਲਿਆ। ਸੱਚੀ ਪੁੱਛੋ ਜੀ ਉਹਨਾਂ ਦੀਆਂ ਗੱਲਾਂ ਸਮਝ ਤੋਂ ਪਰੇ ਨੇ, ਜਲੇਬੀ ਵਰਗੀਆਂ ਸਿੱਧੀਆਂ ਨੇ। ਤੁਸੀਂ ਇਹ ਕਹਿ ਲਓ, ਸਮਝ ਨਹੀਂ ਆ ਰਹੀ ਉਹ ਕਹਿਣਾ ਕੀ ਚਾਹੁੰਦੇ ਨੇ, ਉਹ ਕਰਨਾ ਕੀ ਚਾਹੁੰਦੇ ਨੇ। ਜਾਂ ਤਾਂ ਜਿਹੜਾ ਜੀ ਜੇ ਨੱਚਣਾ ਤੇ ਫਿਰ ਘੁੰਡ ਚੱਕ ਕੇ ਨੱਚੋ, ਜਾਂ ਤਾਂ ਦੱਸੋ ਲੋਕਾਂ ਨੂੰ ਤੁਸੀਂ ਕੀ ਕਹਿੰਦੇ ਸੀ, ਸਰਕਾਰ ਕੀ ਕਰਦੀ ਹੈ। ਉਹ ਸਰਕਾਰ ਦੇ ਅਗੇਂਸਟ ਬੋਲਣਾ ਵੀ ਚਾਹੁੰਦੇ ਆ, ਸਰਕਾਰ ਦੇ ਅਗੇਂਸਟ ਬੋਲਣਾ ਨਹੀਂ ਵੀ ਚਾਹੁੰਦੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅਗੇਂਸਟ ਬੋਲਣਾ ਚਾਹੁੰਦੇ ਆ, ਬੋਲਣਾ ਨਹੀਂ ਵੀ ਚਾਹੁੰਦੇ। ਜਿਹੜੀ ਇਸ ਤਰ੍ਹਾਂ ਦੀ ਹੁੰਦੀ ਨਾ ਅਸਪਸ਼ਟਤਾ, ਜਿਹੜੀ ਜੇ ਸਪਸ਼ਟਤਾ ਨਾ ਹੋਵੇ ਕਿਸੇ ਚੀਜ਼ ਦੇ ਵਿੱਚ, ਤੇ ਫਿਰ ਉਹ ਬੰਦਾ ਹੌਲੀ ਹੌਲੀ ਜਿਹੜਾ ਜੀ ਉਹ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਉੱਤੋਂ ਜਿਹੜਾ ਜੀ ਉਹ ਲੈ ਜਾਂਦਾ। ਕੋਈ ਮੁਲਕ ਦਾ ਕੋਈ ਰਾਜਾ, ਕੋਈ ਮੁਲਕ ਦਾ ਕੋਈ ਮੁੱਖ ਮੰਤਰੀ, ਕੋਈ ਮੁਲਕ ਦਾ ਕੋਈ ਪ੍ਰਧਾਨ ਮੰਤਰੀ ਮਾੜਾ, ਹੁਣ ਮੈਂ ਇੱਥੇ ਤੁਹਾਨੂੰ ਗੱਲ ਕਰੀ ਜਾਵਾਂ ਸਮਝ ਆਵੇ ਹੀ ਨਾ ਵੀ ਇਹ ਕਿਹੜੇ ਮੁਲਕ ਦੀ ਗੱਲ ਕਰ ਰਿਹਾ, ਕਿਹੜਾ ਪ੍ਰਧਾਨ ਮੰਤਰੀ ਆ, ਕਿਹਨੇ ਕੀ ਕੀਤਾ। ਜਾਂ ਤਾਂ ਸਪਸ਼ਟ ਜਿਹੜਾ ਜੀ ਉਹ ਦੱਸੋ ਕਿ ਆਹ ਬੰਦੇ ਜਿਹੜੇ ਉਹ ਗਲਤ ਨੇ, ਮੈਂ ਇਸ ਕਰਕੇ ਪਾਸੇ ਆ। ਜਦੋਂ ਪਿਛਲੇ ਦਿਨਾਂ ਦੇ ਵਿੱਚ ਆਬਕਾਰੀ ਵਿਭਾਗ ਦਾ ਜਿਹੜਾ ਰੌਲਾ ਪਿਆ ਸੀਗਾ, ਉਹ ਟਾਈਮ ਸੀਗਾ ਜਦੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਆਉਣਾ ਚਾਹੀਦਾ ਸੀ, ਇਹਦੇ ਵਿੱਚ ਇੰਟਰਵੀਨ ਕਰਕੇ ਜਿਹੜੇ ਲੋਕ ਸਵਾਲ ਉਠਾ ਰਹੇ ਸੀ ਹੋਰ ਨਾ ਕੁਝ ਕਰਦੇ ਤੇ ਉਹਨਾਂ ਦੇ ਨਾਲ ਹੀ ਖੜ ਜਾਂਦੇ। ਹੁਣ ਜਾਂ ਤਾਂ ਉਹ ਇਹ ਸੋਚਦੇ ਵੀ ਪਹਿਲਾਂ ਮੈਨੂੰ ਮੁੱਖ ਮੰਤਰੀ ਬਣਾਓ, ਫਿਰ ਮੈਂ ਜਿਹੜਾ ਜੀ ਉਹ ਦੱਸੂਗਾ। ਇਹ ਜਿੱਦਾਂ ਨੇ ਜਿਹੜੀਆਂ ਉਹ ਬੱਚਿਆਂ ਵਾਲੀ ਜਿਹੜੀ ਜਿੱਦ ਆ ਜੀ, ਉਹ ਉਹੋ ਜਿਹਾ ਕੁਝ ਲੱਗ ਰਿਹਾ ਵੀ ਉਹ ਬੱਚਾ ਕਹਿੰਦਾ ਸੀ ਵੀ ਜਿੱਦ ਕਰਦਾ ਸੀਗਾ ਵੀ ਕੁੱਜਾ ਲੈ ਕੇ ਦਿਓ, ਕੁੱਜਾ ਲੈ ਤਾ, ਫੇਰ ਰੋਣ ਲੱਗ ਗਿਆ ਕਿਉਂਕਿ ਕੋਈ ਕਹਿੰਦਾ ਹਾਥੀ ਲੈ ਕੇ ਦਿਓ, ਫਿਰ ਹਾਥੀ ਥੋੜੀ ਜਿਹੀ ਦੂਰ ਤੁਰਿਆ ਫੇਰ ਰੋਣ ਲੱਗ ਗਿਆ, ਕਹਿੰਦਾ ਹੁਣ ਕਿਉਂ ਰੋਣਾ, ਹੁਣ ਕਾਹਦੀ ਜਿੱਦ ਹੈ, ਕਹਿੰਦਾ ਹਾਥੀ ਨੂੰ ਕੁੱਜੇ 'ਚ ਪਾਓ। ਤੋ ਇੱਦਾਂ ਤਾਂ ਨਹੀਂ ਨਾ ਹੋ ਸਕਦਾ ਜੀ, ਇਸ ਤਰੀਕੇ ਨਾਲ ਨਹੀਂ ਹੋ ਸਕਦਾ। ਤੁਹਾਨੂੰ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਨਿਕਲਣਾ ਪਊਗਾ। ਨਾ ਉਹ ਮੀਡੀਆ ਦੇ ਸਾਹਮਣੇ ਆਉਂਦੇ ਆ, ਨਾ ਉਹ ਲੋਕਾਂ ਦੇ ਸਾਹਮਣੇ ਜਿਹੜਾ ਜੀ ਉਹ ਆਉਂਦੇ ਆ। ਉੱਥੇ ਇੱਕ ਜਿਹੜਾ ਜੀ ਉਹ ਤੁਰੇ ਫਿਰਦੇ ਆ। ਲੋਕ ਮੁਸ਼ਕਲਾਂ ਦੇ ਵਿੱਚ ਫਸੇ ਪਏ ਆ ਜੀ। ਬਿਜਲੀ ਦਾ ਮਾਮਲਾ ਕਿੱਡਾ ਵੱਡਾ, ਆਬਕਾਰੀ ਵਾਲਾ ਮਾਮਲਾ ਜਿਹੜਾ ਜੀ ਉਹ ਕਿੱਡਾ ਵੱਡਾ, ਕਿੰਨੀਆਂ ਜਿਹੜੀਆਂ ਜੀ ਆ ਬੀਜ ਦਾ ਮਾਮਲਾ, ਕਰਪਸ਼ਨ ਦਾ ਕਿੱਡਾ ਵੱਡਾ ਜਿਹੜਾ ਜੀ ਉਹ ਸਾਹਮਣੇ ਆ। ਕਿਸੇ ਮਾਮਲੇ ਦੇ ਉੱਤੇ ਉਹ ਕੁਝ ਨਹੀਂ ਜਿਹੜਾ ਜੀ ਉਹ ਬੋਲਣਾ ਚਾਹੁੰਦੇ। ਇੱਕ ਵੀਡੀਓ ਪਾਉਂਦੇ ਆ ਜਾਂ ਪੁਰਾਣੇ ਜਿਹੜੇ ਜੀ ਉਹਦੇ ਵਿੱਚੋਂ ਉਹ ਕੱਢ ਲਏ ਜਾਂਦੇ ਆ ਤੇ ਇੱਧਰ ਉੱਧਰ ਦੀਆਂ ਜਿਹੜੀਆਂ ਜੀ ਉਹ ਦੋ ਚਾਰ ਸੁਣਾ ਕੇ। ਇੱਕ ਦੂਸਰੀ ਗੱਲ ਜਿਹੜੀ ਹੈ ਨਾ ਜੀ, ਉਹਨਾਂ ਨੂੰ ਸੀਰੀਅਸ ਹੋਣਾ ਪਊਗਾ ਔਰ ਸੀਰੀਅਸ ਜਿਹੜੀ ਆ ਕੁਝ ਰਾਜਨੀਤੀ ਕਰਨੀ ਪਊਗੀ। ਖਟਾ ਠੋਕੋ ਤਾਲੀ, ਇਹ ਜਿਹੜਾ ਮੈਚੋਰ ਲੀਡਰ ਹੁੰਦਾ ਨਾ ਜੀ, ਇਹ ਉਹਦੀਆਂ ਨਿਸ਼ਾਨੀਆਂ ਨਹੀਂ ਹੁੰਦੀ ਮੇਰੀ ਜਾਚੇ। ਪਤਾ ਨਹੀਂ ਉਹਨਾਂ ਦੇ ਸਲਾਹਕਾਰ ਕੌਣ ਨੇ, ਉਹਨਾਂ ਤੱਕ ਇਹ ਗੱਲ ਜਿਹੜੀਆਂ ਜੀ ਉਹ ਪਹੁੰਚਦੀ ਹੈ ਜਾਂ ਨਹੀਂ। ਵੀ ਜਦੋਂ ਕੋਈ ਸੁਹਿਰਦ ਬੰਦਾ ਦੇਖਦਾ, ਜੇ ਸੁਹਿਰਦ ਗੱਲਾਂ ਕਰ ਵੀ ਰਹੇ ਆ ਤੇ ਲਾਸਟ ਦੇ ਵਿੱਚ ਕਹਿੰਦੇ ਆ ਉਹ ਜਿਹੜੇ ਹੱਥ ਉੱਤੇ ਜਿਹੇ ਲਾ ਕੇ ਠੋਕੋ ਤਾਲੀ, ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ, ਉਹ ਤੋਂ ਬਚਣਾ ਪਊਗਾ। ਮੈਨੂੰ ਨਹੀਂ ਲੱਗਦਾ ਕਿ ਜਿਹੋ ਜੀ ਇੱਕ ਵਾਰੀ ਉਹਨਾਂ ਨੇ ਭੱਲ ਬਣਾ ਲਈ ਸੀ ਬਹੁਤ ਵੱਡੀ, ਖਾਸ ਤੌਰ ਦੇ ਉੱਤੇ ਕਰਤਾਰਪੁਰ ਲਾਂਘੇ ਵਾਲੇ ਮਾਮਲੇ ਦੇ ਵਿੱਚ, ਉਨੀ ਸਪੋਰਟ ਉਹਨਾਂ ਦੀ ਹੁਣ ਜਿਹੜੀ ਆ ਜੀ ਉਹ ਲੋਕਾਂ ਦੇ ਵਿੱਚ ਰਹੀ ਹੈ। ਕਿਉਂਕਿ ਲਗਾਤਾਰ ਚੁੱਪ ਜਿਹੜੀ ਆ ਉਹ ਵੀ ਬਹੁਤ ਨੁਕਸਾਨ ਕਰ ਦਿੰਦੀ ਹੈ, ਖਾਸ ਤੌਰ ਦੇ ਉੱਤੇ ਰਾਜਨੀਤੀ ਦੇ ਵਿੱਚ। ਸਹੀ ਸਮੇਂ ਦੇ ਉੱਤੇ ਬੋਲਿਆ ਜਿਹੜਾ ਬੰਦਾ ਜੀ ਉਹ ਰਾਜਨੀਤੀ 'ਚ ਬਹੁਤ ਕੁਝ ਗੇਨ ਕਰ ਲੈਂਦਾ ਤੇ ਚੁੱਪ ਰਹਿਣ ਵਾਲਾ ਬਹੁਤ ਕੁਝ ਲੂਜ਼ ਕਰ ਲੈਂਦਾ। ਜੀ ਅੱਗੇ ਆਸਟ੍ਰੇਲੀਆ ਤੋਂ ਜਸਵੰਤ ਸਿੰਘ ਜੌਲ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ। ਭਾਜੀ ਮੈਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਇੱਕ ਤਾਂ ਸਵਾਲ ਮੇਰਾ ਹੈਗਾ ਜੀ ਆਪਣਾ ਚਾਈਨਾ ਇੰਡੀਆ ਵਾਲਾ ਜੀ, ਬਈ ਜਿਸ ਤਰ੍ਹਾਂ ਇਹ ਹੁਣ ਜੀ ਪਹਿਲਾਂ ਤਾਂ ਜਿੱਦਾਂ ਵੀ ਆਪਣੇ ਗੁਆਂਢੀ ਮੁਲਕ ਨਾਲ ਜਿੰਨੇ ਕੁ ਆਪਣਾ ਪਿਆਰ ਆ, ਪਤਾ ਹੀ ਆਪਾਂ ਨੂੰ ਵੀ ਸਵਾਲ ਆਉਂਦੇ ਹੁੰਦੇ ਸੀ ਜੀ, ਅਸੀਂ ਅੰਦਰ ਜਾ ਕੇ ਬੰਬ ਸਿੱਟ ਕੇ ਆਏ ਆ, ਅਸੀਂ ਆਹ ਕਰਕੇ ਆਏ ਆ, ਅਸੀਂ ਉਹ ਕੇ ਆਏ ਆ ਨਾ ਜੀ। ਦੇਖੋ ਪਤਾ ਤਾਂ ਆਪਾਂ ਨੂੰ ਹੈਗਾ, ਬਣਦੀ ਇਹਨਾਂ ਦੀ ਕਿਸੇ ਨੇ ਹੈ ਹੀ ਨਹੀਂ ਜੀ। ਤੁਹਾਨੂੰ ਪਤਾ ਆਸੇ ਪਾਸੇ ਜਿਨ੍ਹਾਂ ਦੇ ਲੋ ਉਹਦੇ ਨੇ ਸੰਗਤ ਫਸਾਏ ਆ, ਜਿਨ੍ਹਾਂ ਨੇ ਜਾਂ ਦਾਬ ਪਾਉਣੀ ਚਾਹੁੰਦੇ ਆ ਜਾਂ ਕਹਿੰਦੇ ਵੀ ਸਾਡੀ ਮੰਨੋ ਜੀ। ਵੀ ਜੇ ਕਿਤੇ ਏਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਜੀ, ਕਿਤੇ ਚਾਈਨਾ ਨਾਲ ਪੰਗਾ ਪੈ ਜਾਂਦਾ ਜੀ, ਕਿਤੇ ਜੀ ਪਹਿਲਾਂ ਤਾਂ ਨਾ ਹੀ ਪਵੇ ਨਾ, ਚੰਗੀ ਕਬੀਤਰ ਇਹੀ ਗੱਲ ਹੈ ਜੀ। ਤੇ ਫਿਰ ਪਿਛਲਾ ਵੀ ਤਿਆਰ ਬੈਠਾ ਜੀ, ਕਿੱਧਰ ਨੂੰ ਭੱਜਣਗੇ ਜੀ ਇਹ। ਤੇ ਅੱਜ ਕੱਲ੍ਹ ਕੋਈ ਬਿਆਨ ਵੀ ਨਹੀਂ ਆ ਰਿਹਾ ਜੀ ਇਹਨਾਂ ਦਾ, ਜਿਹੜੇ ਕਹਿੰਦੇ ਸੀ ਅਸੀਂ ਮੁਲਕ ਦੇ ਠੇਕੇਦਾਰ ਆ, ਅਸੀਂ ਸਾਨੂੰ ਪਤਾ ਵੀ ਮੁਲਕ ਦਾ ਜਿਹੜਾ ਵਫਾਦਾਰ ਬੰਦਾ ਕੌਣ ਹੈ, ਬਾਕੀ ਦਾ ਗਦਾਰ ਹੀ ਹੈ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਹੈ ਜੀ ਵੀ ਜਿਸ ਤਰ੍ਹਾਂ ਆਪਣਾ 14 ਦਿਨ ਦਾ
ਬੰਦੇ ਨੂੰ ਕੋਈ ਬੰਦਾ ਬਾਹਰੋਂ ਜਾਂਦਾ ਰੱਖਣਾ ਰਹਿਣਾ ਪੈਂਦਾ ਜੀ, ਇਹ ਵੀ ਚੱਕਣਗੇ ਜੀ ਇਹ ਇੰਡੀਆ ਵਾਲੇ ਜੀ ਵੀ ਜਦੋਂ ਕੋਈ ਬੰਦਾ ਬਾਹਰੋਂ ਜਾਂਦਾ ਜੀ ਉਹਨੂੰ 14 ਦਿਨ ਲਈ ਫਿਰ ਨਹੀਂ ਜਾਣਾ ਪਊਗਾ ਜੀ? ਇਹ 2 ਸਵਾਲ ਹੈ ਭਾਈ, ਦੱਸ ਦਿਓ ਜੀ, ਸੁਣ ਲੈਣ ਦੇ ਜੀ। ਥੈਂਕ ਯੂ। ਦੇਖੋ ਅਜੇ ਤਾਂ ਇਹ ਜਿਹੜੀ ਪਾਬੰਦੀ ਆ 14 ਦਿਨ ਵਾਲੀ ਉਹ ਹੈਗੀ ਆ। ਮੇਰਾ ਖਿਆਲ ਜਿੰਨੀ ਦੇਰ ਤੱਕ ਅਜੇ ਇਹ ਰਹੂਗਾ, ਕੇਸ ਜਿਵੇਂ ਵੱਧ ਰਹੇ ਆ, ਕਿਉਂਕਿ ਜੇ ਤਾਂ ਕੇਸ ਘਟਦੇ ਹੋਣ, ਜੇ ਤਾਂ ਇਹ ਹੋ ਗਿਆ ਹੋਵੇ ਵੀ ਹਾਂ ਹੁਣ ਕੇਸਾਂ 'ਚ ਬਹੁਤ ਜਿਹੜੀ ਹੈ ਜੀ ਉਹ ਗਿਣਤੀ ਉਹਨਾਂ ਦੀ ਘਟ ਗਈ ਆ, ਠੀਕ ਹੋ ਗਿਆ, ਫਿਰ ਤਾਂ ਇਹ ਪਾਬੰਦੀਆਂ ਚੁੱਕੀਆਂ ਜਾਣਗੀਆਂ। ਆਫਟਰ ਆਲ ਇੱਕ ਦਿਨ ਤਾਂ ਚੁੱਕੀਆਂ ਜਾਣਗੀਆਂ। ਅਜੇ ਚੁੱਕੇ ਜਾਣ ਦੀ ਕੋਈ ਸੰਭਾਵਨਾ ਨਹੀਂ, ਕੁਝ ਮਹੀਨਿਆਂ ਤੱਕ ਕੋਈ ਸੰਭਾਵਨਾ ਨਹੀਂ ਗੀ। ਜਿਹੜੀ ਤੁਸੀਂ ਦੂਜੀ ਗੱਲ ਜਿਹੜੀ ਜੀ ਉਹ ਪੁੱਛੀ ਆ, ਤੇ ਮੈਂ ਟਵੀਟ ਪੜ੍ਹ ਰਿਹਾ ਸੀਗਾ, ਇਹਨਾਂ ਦਾ ਸੁਬਰਾਮਨੀਅਮ ਸਵਾਮੀ ਹੈ ਜੀ, ਭਾਜਪਾ ਦਾ ਆਗੂ ਆ, ਉਹਨੇ ਇਹ ਗੱਲ ਟਵੀਟ ਦੇ ਉੱਤੇ ਲਿਖੀ ਆ ਕਿ ਇਹ ਸਮਾਂ ਹੈ ਜਦੋਂ ਕਿ ਸਾਨੂੰ ਵਿਦੇਸ਼ੀ ਪਾਲਿਸੀਆਂ ਜਿਹੜੀਆਂ ਦੀ ਉਹਦੇ ਉੱਤੇ ਸੋਚਣਾ ਪਊਗਾ। ਭਾਵ ਕਿ ਵਿਦੇਸ਼ ਨੀਤੀ ਜਿਹੜੀ ਆ ਉਹ ਸਾਡੀ ਫੇਲ ਹੋ ਗਈ ਹੈ। ਇਹ ਕੋਈ ਵਿਰੋਧੀ ਧਿਰ ਦਾ ਨੇਤਾ ਨਹੀਂ ਕਰ ਰਿਹਾ, ਉਹ ਭਾਰਤੀ ਜਨਤਾ ਪਾਰਟੀ ਦਾ ਇੱਕ ਆਗੂ ਸੁਬਰਾਮਨੀਅਮ ਸਵਾਮੀ, ਉਹ ਇਹ ਗੱਲ ਜਿਹੜੀ ਦੀ ਉਹ ਕਹਿ ਰਿਹਾ, ਔਰ ਇਹਦੇ ਵਿੱਚ ਦਮ ਹੈ। ਨੇਪਾਲ ਵਰਗਾ ਛੋਟਾ ਜਿਹੜਾ ਮੁਲਕ ਹੈ ਉਹਦੇ ਨਾਲ ਵੀ ਵਿਗਾੜੀ ਬੈਠੇ ਆ, ਤਾਂ ਬੰਗਲਾਦੇਸ਼ ਦੇ ਨਾਲ ਵਿਗੜੀ ਪਈ ਹੈ, ਪਾਕਿਸਤਾਨ ਦੇ ਨਾਲ ਤਾਂ ਵਿਗੜੀ ਆ, ਜਿਹੜੀ ਹੁਣ ਚਾਈਨਾ ਦੇ ਨਾਲ ਜਿਹੜੀ ਦੀ ਵਿਗੜੀ ਹੈ। ਦੇਖੋ ਇਦਾਂ ਦਾ ਤਾਂ ਨਹੀਂ, ਜਿਹੜੀ ਤਾਂ ਲੜਾਈ ਵਾਲੀ ਗੱਲ ਤਾਂ ਨਹੀਂ ਹੋਣੀ, ਕਿਉਂਕਿ ਚਾਈਨਾ ਜਿਹੜਾ ਨਹੀਂ ਉਹ ਬਿਜ਼ਨਸਮੈਨ ਹੈ, ਉਹ ਕੰਟਰੀ ਬਿਜ਼ਨਸ ਨੂੰ ਸੋਚਦੀ ਆ, ਉਹ ਕਿਸੇ ਵੀ ਹਾਲਤ ਦੇ ਵਿੱਚ ਭਾਰਤ ਦੇ ਨਾਲ ਅਰਬਾਂ ਖਰਬਾਂ ਦਾ ਵਪਾਰ ਨੂੰ ਸੱਟ ਨਹੀਂ ਲਾਊਗੀ। ਮੈਂ ਜਿਵੇਂ ਦੱਸੀ ਸੀ, ਦੋਨਾਂ ਮੁਲਕਾਂ ਦੀ ਸਮੱਸਿਆ ਬਣੀ ਹੋਈ ਆ, ਅੰਦਰੂਨੀ ਸਮੱਸਿਆਵਾਂ, ਉਹਦੇ ਤੋਂ ਧਿਆਨ ਡਾਈਵਰਟ ਕਰਨ ਦੇ ਵਾਸਤੇ ਦੋਨੋਂ ਮੁਲਕ ਜਿਹੜੇ ਆ ਜੀ ਇਹ ਸਾਰਾ ਕੁਝ ਕਰ ਰਹੇ ਆ। ਥੋੜੇ ਦਿਨਾਂ ਦੀ ਗੱਲ ਹੈ, ਸਭ ਕੁਝ ਠੀਕ ਹੋ ਜਾਣਾ। ਹਾਂ, ਜੇ ਪਾਕਿਸਤਾਨ ਦੇ ਨਾਲ ਕਿਤੇ ਇਦਾਂ ਦਾ ਇੱਕ ਖੜਕਾ ਹੁੰਦਾ ਤੇ ਹੁਣ ਨੂੰ ਤਾਂ ਜਿਹੜੇ ਇੱਥੇ ਚੈਨਲ ਨੇ ਉਹ ਵਾਰ ਰੂਮ ਬਣੇ ਹੋਣੇ ਸੀਗੇ। ਉਹਦੇ ਵਿਚਲਾ ਜਿਹੜਾ ਹੋਸਟ ਹੈ ਜੀ ਉਹ ਦੱਸਦਾ, ਟੈਂਕ ਦੇ ਉੱਤੇ ਬਣਾਇਆ ਹੋਇਆ ਟੈਂਕ ਜਿਹੜਾ ਕੰਪਿਊਟਰਾਈਜ਼, ਉਹਦੇ ਉੱਤੇ ਚੜ੍ਹ ਕੇ ਦੱਸ ਰਿਹਾ ਵੀ ਇੱਥੋਂ ਗੋਲਾ ਮਾਰੋਗੇ ਤੇ ਇੱਥੇ ਜਿਹੜਾ ਜੀ ਉਹ ਜਾਊਗਾ, ਇਸ ਜਗ੍ਹਾ ਦੇ ਉੱਤੇ ਕਵਰ ਕਰੂਗਾ। ਉਹ ਕੋਈ ਨਹੀਂ ਬੋਲ ਰਿਹਾ, ਉਹਨਾਂ ਦੇ ਵਿੱਚੋਂ ਕੋਈ ਗੱਲ ਜਿਹੜਾ ਜੀ ਉਹ ਨਹੀਂ ਕਰ ਰਿਹਾ। ਜਿਹੜੇ ਵਾਰ ਰੂਮ ਬਣਾ ਕੇ ਇੱਥੇ ਬੈਠੇ ਹੁੰਦੇ ਆ ਜੀ ਜਿਹੜੇ ਚੈਨਲਾਂ ਦੇ ਉੱਤੇ, ਕੋਈ ਨਹੀਂ ਉਹਨਾਂ ਤੋਂ ਗੱਲ ਆ ਰਹੀ। ਦੇਖੋ ਇਹ ਸਮਾਂ ਜਿਹੜਾ ਹੈ ਇਹ ਬਹੁਤੇ ਮੁਲਕਾਂ ਦੇ, ਸਾਰੇ ਮੁਲਕਾਂ ਦੀ ਜਿਨ੍ਹਾਂ ਦਾ ਚਾਰਾ ਜਿਹੜਾ ਜੀ ਉਹ ਡੋਲ ਗਿਆ, ਇਹ ਸਮਾਂ ਬਣਾ ਕੇ ਰੱਖਣ ਦਾ ਤੇ ਬਿਜ਼ਨਸ ਜਿਹੜਾ ਜੀ ਉਹਨੂੰ ਪੈਰਾਂ ਸਿਰ ਮੁੜ ਕੇ ਕਰਨ ਦਾ ਹੈ। ਅਫਗਾਨਿਸਤਾਨ ਦੇ ਨਾਲ ਵਪਾਰ ਜਿਹੜਾ ਜੀ ਉਹ ਥੋੜਾ ਜਿਹਾ ਸ਼ੁਰੂ ਹੋਇਆ, ਟਰੱਕ ਜਿਹੜੇ ਆਉਣੇ ਜਾਣੇ ਸ਼ੁਰੂ ਹੋ ਗਏ। ਪਾਕਿਸਤਾਨ ਨੇ ਪਰਮਿਸ਼ਨ ਦੇਤੀ, ਕਿਉਂਕਿ ਪਾਕਿਸਤਾਨ ਦੇ ਵਿੱਚੋਂ ਲੰਘ ਕੇ ਫਿਰ ਅਫਗਾਨਿਸਤਾਨ ਜਾਣਾ ਪੈਂਦਾ, ਰੇੜਕਾ ਹੀ ਉਹ 23-24 ਕਿਲੋਮੀਟਰ ਦਾ, ਉਹਦੀ ਪਰਮਿਸ਼ਨ ਮਿਲ ਗਈ ਜੀ। ਅਫਗਾਨਿਸਤਾਨ ਦੇ ਨਾਲ ਹੋ ਗਈ ਤੇ ਫਿਰ ਪਾਕਿਸਤਾਨ ਦੇ ਨਾਲ ਵਪਾਰ ਕਿਉਂ ਨਹੀਂ ਜਿਹੜਾ ਜੀ ਉਹ ਖੋਲ ਲਿਆ ਜਾਂਦਾ? ਇਹ ਲੋੜ ਹੈ, ਵਪਾਰੀ ਜਿਹੜਾ ਉਹ ਮਰ ਰਿਹਾ। ਜੇ ਤੁਸੀਂ ਬਿਜ਼ਨਸ ਨਹੀਂ ਕਰੋਗੇ, ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਨਹੀਂ ਜਾਓਗੇ, ਮੁਲਕ ਪਹਿਲਾਂ ਹੀ ਉਹਦਾ ਅਰਥਚਾਰਾ ਜਿਹੜਾ ਜੀ ਉਹ ਡੁੱਬ ਗਿਆ, ਉਹਨੂੰ ਸਟਾਰਟ ਤੁਸੀਂ ਜਿਹੜਾ ਜੀ ਉਹ ਕਿਵੇਂ ਕਰਨਾ, ਇਸ ਪਾਸੇ ਵੱਲ ਜਿਹੜਾ ਜੀ ਉਹ ਸੋਚਿਆ ਜਾਵੇ। ਆਈ ਥਿੰਕ ਸੁਬਰਾਮਨੀਅਮ ਸਵਾਮੀ ਦੀ ਗੱਲ ਦੇ ਨਾਲ ਮੈਂ ਇਤਫਾਕ ਰੱਖਦਾ ਜੀ ਕਿ ਜਿਹੜੀ ਵਿਦੇਸ਼ ਨੀਤੀ ਆ ਉਹ ਫਲॉप ਨਹੀਂ ਹੋਈ, ਉਹ ਸੁਪਰ ਫਲॉप ਹੋ ਗਈ ਹੈ। ਕੋਈ ਕਿਸੇ ਮੁਲਕ ਦੇ ਨਾਲ ਤੁਹਾਡੇ ਸੰਬੰਧ ਜਿਹੜੇ ਜੀ ਉਹ ਚੰਗੇ ਨਹੀਂ ਰਹੇ। ਅਮਰੀਕਾ ਨੇ ਇੱਥੇ ਆ ਕੇ ਕੀ ਜਿਹੜਾ ਜੀ ਉਹ ਕਰ ਲੈਣਾ? ਤੁਸੀਂ ਸੋਚਦੇ ਹੋ ਕਿ ਅਮਰੀਕਾ ਦੇ ਨਾਲ ਸਾਡੇ ਸੰਬੰਧ ਹੈ, ਸਾਨੂੰ ਕਿਸੇ ਹੋਰ ਦੀ ਜਿਹੜਾ ਜੀ ਉਹ ਸੋਚਣ ਦੀ ਲੋੜ ਨਹੀਂ। ਅਮਰੀਕਾ ਜੇ ਸੋਚੂਗਾ ਤਾਂ ਆਪਣਾ ਸੋਚੂਗਾ, ਜਾਂ ਫਿਰ ਉਹ ਇੱਥੇ ਮੁਲਕ ਵਾਲਿਆਂ ਦਾ ਜਿਹੜਾ ਜੀ ਉਹ ਸੋਚੂਗਾ। ਅੱਜ ਜਿਹੜੀ ਸਮੱਸਿਆ ਆਉਂਦੇ ਦਿਨਾਂ ਦੇ ਦੌਰਾਨ ਰਾਜਾਂ ਦੇ ਵਿੱਚ ਪੈਦਾ ਹੋਣੀ ਆ, ਉਹਦੇ ਤੋਂ ਅਜੇ ਵੀ ਉਹਦੇ ਉੱਤੇ, ਉਸ ਪਾਲਿਸੀ ਦੇ ਉੱਤੇ ਕੁਝ ਨਹੀਂ ਸੋਚਿਆ ਜਿਹੜਾ ਜੀ ਉਹ ਜਾ ਰਿਹਾ। ਮੁਲਕਾਂ ਦੇ ਨਾਲ ਸੰਬੰਧ ਜਿਹੜੇ ਜੀ ਉਹ ਖਰਾਬ ਹੋਏ ਆ, ਜਿਹੜੇ ਕਿ ਸੁਧਰਨੇ ਚਾਹੀਦੇ ਆ। ਲੱਗਦਾ ਨਹੀਂ ਕਿ ਮੌਜੂਦਾ ਸਰਕਾਰ ਦੇ ਦੌਰਾਨ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਸੋਚਿਆ ਜਾਊਗਾ ਅਸੀਂ ਇੱਥੇ 에ਅਰ ਸਟ੍ਰਾਈਕ ਕਰਤੀ, ਇਹਦੇ ਤੇ ਫਿਲਮ ਬਣਾ ਲਓ, ਇੱਥੇ 에ਅਰ ਸਟ੍ਰਾਈਕ ਕਰਤੀ, ਇੱਥੇ ਫਿਲਮ ਬਣਾ ਲਓ। ਜੋ ਝੂਠ ਤੂਫਾਨ ਜਿਹੜਾ ਜੀ ਉਹ ਤੋਲੀ ਜਾ ਰਹੇ ਨੇ, ਹੁਣ ਕਰਕੇ ਦਿਖਾਉਣ ਫਿਰ 에ਅਰ ਸਟ੍ਰਾਈਕ। ਸਰਜੀਕਲ ਸਟ੍ਰਾਈਕ ਕਰਨੀ ਚਾਹੀਦੀ ਹੈ ਨਾ। ਅੱਗੇ ਰਾਜ ਮੰਟਿਕਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰਾ ਬਾਈ ਜੀ ਸਵਾਲ ਇਹ ਆ, ਪਿਛਲੇ ਦਿਨਾਂ ਤੋਂ ਮੈਂ ਦੇਖੀ ਜਾ ਰਿਹਾ ਕਿ ਫਾਸਟੇਸ਼ਨ ਜਿਹੜੀ ਲੋਕਾਂ ਦੀ ਹੈਗੀ ਆ, ਜਾਂ ਪੈਨਿਕ ਸਟੇਟ ਹੋਇਆ, ਜਿੰਨਾ ਕੁ ਲੋਕੀ ਘਰੇ ਬੈਠੇ ਆ ਪਿਛਲੇ ਲਾਕਡਾਊਨ ਦੇ ਵਿੱਚ ਜਾਂ ਬਿਮਾਰੀ ਦੇ ਚੱਲਦੇ ਆ, ਉਹ ਚਾਹੇ ਅਮਰੀਕਾ ਦੀ ਗੱਲ ਕਰ ਲਈਏ, ਅਮਰੀਕਾ ਦੇ ਵਿੱਚ ਵੀ ਕੋਈ ਇਨਸਾਫ ਲਈ ਨਹੀਂ ਲੜ ਰਿਹਾ, ਕੋਈ ਉਹ ਮਰ ਚੁੱਕੇ ਇਨਸਾਨ ਲਈ ਨਹੀਂ ਲੜ ਰਿਹਾ, ਸਿਰਫ ਲੁੱਟ ਲਈ ਤਾਂ ਚੋਰੀ ਕਰਨ ਵਾਲੇ ਜਿਹੜੇ ਝੁੰਡ ਆ ਜਾਂ ਲੁੱਟੂਆਂ ਦਾ ਝੁੰਡ ਫਿਰਦਾ ਕਿ ਉਹ ਕੰਮ ਸਾਰੇ ਕਰ ਰਹੇ। ਤੇ ਜੇ ਇੰਡੀਆ ਦੀ ਗੱਲ ਕਰੀਏ, ਜੇ ਮਜ਼ਦੂਰ ਗਏ ਆ ਘਰਾਂ ਤੋਂ, ਜਾਂ ਕਹਿ ਲਓ ਵੀ ਜੋ ਹਾਲਾਤ ਆਮ ਲੋਕਾਂ ਦੇ ਹੋਏ ਆ, ਇਹਦੇ ਵਿੱਚ ਲੋਕਾਂ ਦੀ ਮੈਂਟਲ ਹੈਲਥ ਨੂੰ ਤਾਂ ਦੇਖਣਾ ਪਊਗਾ। ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਾਰ ਨੇ ਜਾਂ ਕੁਛ ਤੁਹਾਡੇ ਵਰਗੇ ਸੱਜਣਾ ਨੇ ਜ਼ਰੂਰ ਕੀਤਾ ਆ ਕਿ ਇੱਕ ਪੋਜ਼ੀਟਿਵ ਗੱਲ ਕਰਨੀ ਆ, ਪੋਜ਼ੀਟਿਵ ਜੋ ਵੀ ਮੈਸੇਜ ਦੇਣਾ ਆ, ਉਹਦੇ ਨਾਲ ਥੋੜ੍ਹੀ ਜਿਹੀ
ਮੈਂਟਲ ਹੈਲਥ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਕਿ ਠੀਕ ਹੋਊਗੀ। ਪਰ ਆਮ ਲੋਕਾਂ ਦੀ ਜਿੰਨੀ ਕੁ ਤੁਸੀਂ ਨਾਮ ਸਮਝਦੇ ਹੋ, ਕਿੰਨਾ ਕੁ ਲੱਗਦਾ ਕਿ ਮੈਂਟਲ ਹੈਲਥ ਖਰਾਬ ਹੋ ਚੁੱਕੀ ਆ ਜਾਂ ਮੈਂਟਲੀ ਤੌਰ ਤੇ ਕਿੰਨਾ ਕੁ ਡਿਸਟਰਬ ਨੇ? ਇਹਦੇ ਉੱਤੇ ਸਰਕਾਰ ਕੁਝ ਕਰੂਗੀ ਜਾਂ ਸਰਕਾਰ ਸਿਰਫ ਤਮਾਸ਼ਾ ਹੀ ਦੇਖੂਗੀ ਕਿ ਲੋਕੀ ਆਪੇ ਹੀ ਠੀਕ ਹੋ ਜਾਣਗੇ? ਦੱਸਿਓ। ਥੈਂਕ ਯੂ। ਸਰਕਾਰਾਂ ਕੁਝ ਨਹੀਂ ਕਰ ਰਹੀਆਂ ਜੀ, ਨਾ ਕੇਂਦਰ ਦੀ ਸਰਕਾਰ ਤੋਂ ਕੋਈ ਬਹੁਤ ਵੱਡੀ ਆਸ ਹੈ। ਸੂਬੇ ਦੇ ਪੱਲੇ ਕੁਝ ਨਹੀਂ ਹੈਗਾ ਜੀ। ਸੂਬੇ ਦੀ ਆਸ ਤਾਂ ਸ਼ਰਾਬ ਦੇ ਉੱਤੇ ਜਿਹੜੀ ਲੱਗੀ ਹੋਈ ਹੈ ਨਾ, ਉਹ ਤੋਂ ਉੱਪਰ ਤਾਂ ਕੁਝ ਵੀ ਨਹੀਂ ਜਿਹੜਾ ਜੀ ਹੋ ਰਿਹਾ। ਜਿਹੜੀ ਫੀਸ ਮੈਡੀਕਲ ਜਿਹੜੀ ਹੈਗੇ ਨੇ MBBS ਬਣਨ ਦੇ ਵਾਸਤੇ ਜਿਹੜੀ 28,000 ਰੁਪਈਆ ਦਿੱਲੀ ਦੇ ਵਿੱਚ ਆ, ਉਹ ਇੱਥੇ 4.5 ਲੱਖ ਰੁਪਈਆ ਕਰ ਦਿੱਤੀ ਹੈ ਜੀ। ਮਾੜੇ ਬੰਦੇ ਦਾ ਹਰ ਪਾਸੇ ਤੋਂ ਕਚੂਮਰ ਜਿਹੜਾ ਜੀ ਉਹ ਕੱਢ ਰਹੀ ਹੈ ਸਰਕਾਰ। ਬਿੱਲ ਜਿਹੜੇ ਨੇ ਉਹ ਬਿਨਾਂ ਰੀਡਿੰਗ ਲਏ ਤੋਂ 10-10 ਹਜ਼ਾਰ 12-12 ਹਜ਼ਾਰ ਰੁਪਈਏ ਦੇ ਬਿਜਲੀ ਦੇ ਜਿਹੜੇ ਜੀ ਉਹ ਭੇਜ ਦਿੱਤੇ। ਉਹ ਇਸ ਕਰਕੇ ਜਿਹੜੇ ਜੀ ਉਹ ਭੇਜ ਦਿੱਤੇ ਕਿ ਜਿੰਨਾ ਪੈਸਾ ਇਕੱਠਾ ਕੀਤਾ ਜਾ ਸਕਦਾ ਜਿਹੜਾ ਜੀ ਉਹ ਕਰ ਲਓ। ਜੇ ਆਪਾਂ ਪੰਜਾਬ ਦੀ ਗੱਲ ਜਿਹੜੀ ਜੀ ਉਹ ਕਰੀਏ, ਲੋਕ ਕਿੱਥੋਂ ਦੇਣਗੇ ਇਹ ਜਿਹੜਾ ਜੀ ਉਹ ਪੈਸਾ? ਤੇ ਸਮਝ ਨਹੀਂ ਆ ਰਹੀ। ਕਿਸਾਨ ਜਿਹੜਾ ਪਿਛਲੀ ਵਾਰੀ ਜਿਹੜਾ ਝੋਨਾ ਲੱਗਿਆ ਸੀ ਉਹ 3500 ਰੁਪਈਆ ਕਿੱਲਾ, 3000 ਤੋਂ ਲੈ ਕੇ 3500 ਤੱਕ ਸੀਗਾ ਜੀ, ਉਹ 7-7 ਹਜ਼ਾਰ ਰੁਪਈਏ ਦੇ ਉੱਤੇ ਰੇਟ ਚਲੇ ਗਿਆ ਜੀ। ਇੱਥੇ ਡਾਕਟਰ ਦਲੇਰ ਸਿੰਘ ਹੋਰਾਂ ਵਰਗੇ ਕੁਝ ਲੋਕ ਨੇ, ਡਾਕਟਰ ਸਿੱਧੂ ਸਾਹਿਬ ਨੇ ਰਾਏਕੋਟ ਤੋਂ, ਇਹ ਲੋਕ ਨਿਰੰਤਰ ਕੋਸ਼ਿਸ਼ ਕਰ ਰਹੇ ਆ ਕਿ ਵੱਟਾਂ ਦੇ ਉੱਤੇ ਝੋਨਾ, ਬੈੱਡਾਂ ਦੇ ਉੱਤੇ ਝੋਨਾ ਜਿਹੜਾ ਜੀ ਲਾਇਆ ਜਾਵੇ, ਜਿਹਦੇ ਨਾਲ ਪਾਣੀ ਜਿਹੜਾ ਜੀ ਬਚੇ, ਕੱਦੂ ਨਾ ਹੋਵੇ। ਕੀ ਇਹ ਡਿਊਟੀ ਸਰਕਾਰਾਂ ਦੀ ਨਹੀਂ ਤੇ ਕੱਦੂ ਕਰਨ ਦੇ ਉੱਤੇ ਪਾਬੰਦੀ ਲਾ ਦਿੱਤੀ ਜਾਵੇ? ਉਹਦੇ ਨਾਲ ਜਿਹੜਾ ਜੀ ਇੰਨੀ ਮਹਿੰਗੀ ਲੇਬਰ ਆ ਉਹ ਤੋਂ ਕਿਸਾਨ ਦਾ ਛੁਟਕਾਰਾ ਹੋਊਗਾ। ਕਿਸਾਨ ਫਸ ਰਿਹਾ, ਕਿਸਾਨ ਫਸੂਗਾ। ਕਿਸਾਨ ਬਿਜਲੀ ਵਾਲੇ ਮਾਮਲੇ ਦੇ ਉੱਤੇ ਵੀ ਜਿਹੜਾ ਫਸਣਾ ਹੈ, ਕਿਸਾਨ ਨੇ ਮੰਡੀਆਂ ਵਾਲੇ ਮਾਮਲੇ ਦੇ ਉੱਤੇ ਵੀ ਫਸਣਾ। ਇਹ ਤਾਂ ਹੋ ਗਿਆ ਪੰਜਾਬ ਦਾ ਜਿਹੜਾ ਮੇਨ ਭਾਈਚਾਰਾ ਹੈ, ਕਿਸਾਨ ਭਾਈਚਾਰਾ। ਪੰਜਾਬ ਕਿਸਾਨੀ ਤੇ ਟਿਕਿਆ ਹੋਇਆ। ਕਿਸਾਨ ਸੋਚਦਾ ਕਿ ਮੇਰੀਆਂ ਬੰਬੀਆਂ ਦੇ ਬਿੱਲ ਨਹੀਂ ਲੱਗ ਰਹੇ, ਪਰ ਉਹ ਇਹ ਭੁੱਲਦਾ ਕਿ ਘਰਾਂ ਦੇ ਉਹਦੇ ਕਿੰਨੇ ਆ ਰਹੇ ਆ। ਜਿੱਥੋਂ ਤੱਕ ਦੂਜੇ ਸੂਬਿਆਂ ਦੀ ਗੱਲ ਹੈ, ਜਿਹੜਾ ਇੰਨਾ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਚਲੇ ਗਿਆ, ਅਜੇ ਵੀ ਫੁੱਲ ਜਾ ਰਹੀਆਂ ਨੇ ਟ੍ਰੇਨਾਂ। ਕਿਤੋਂ 8 ਚੱਲ ਰਹੀਆਂ ਨੇ, ਕਿਤੋਂ 10 ਚੱਲ ਰਹੀਆਂ ਨੇ। ਅਜੇ ਵੀ ਬੁਕਿੰਗ ਜਿਹੜੀ ਹੈ ਜੀ ਉਹ ਫੁੱਲ ਹੈ, ਅਜੇ ਵੀ ਤੁਰੇ ਜਾ ਰਹੇ ਨੇ। ਮਤਲਬ ਕਿ ਇਹਨੂੰ ਕਿਤੇ ਵੀ ਮੋੜਾ ਨਹੀਂ ਪਿਆ। ਜੇ ਆਪਾਂ ਇਹ ਕਹਿ ਦਈਏ ਵੀ ਹਾਂ ਹੁਣ ਰੁਕ ਗਏ ਜੀ, ਹਾਂ ਝੂਠੇ ਦਾਅਵੇ ਕੀਤੇ ਜਾ ਰਹੇ ਨੇ। ਉਹ ਕਹਿੰਦੇ ਜੀ 68% ਲੋਕ ਰੁਕ ਗਏ, ਸਾਨੂੰ 3 ਟ੍ਰੇਨਾਂ ਰੱਦ ਕਰਨੀਆਂ ਪੈ ਗਈਆਂ। ਕਿੱਥੇ ਰੁਕੇ? ਉਹਦਾ ਕੋਈ ਡਾਟਾ ਦੱਸੋ। ਉਹ ਤਾਂ ਬੈਠੇ ਨੇ ਸਟੇਸ਼ਨਾਂ ਦੇ ਉੱਤੇ ਕਿ ਅਸੀਂ ਤਾਂ ਜਾਣਾ। ਉਹ ਨਹੀਂ ਜਿਹੜਾ ਜੀ ਰੁਕ ਰਹੇ। ਉਹਨਾਂ ਨੂੰ ਰੋਕਣ ਦੇ ਵਾਸਤੇ ਇੰਤਜ਼ਾਮ ਚਾਹੀਦੇ ਸੀ। ਇਹਦੇ ਵਿੱਚ ਸੁਪਰੀਮ ਕੋਰਟ ਦਾ ਦਖਲ ਵੀ ਜਿਹੜਾ ਜੀ ਉਹ ਸਾਹਮਣੇ ਆਇਆ। ਨਹੀਂ ਰੋਕਿਆ ਜਾ ਰਿਹਾ। ਜਿੱਥੇ ਉਹ ਜਾ ਰਹੇ ਨੇ, ਬਿਹਾਰ, ਉੱਤਰ ਪ੍ਰਦੇਸ਼, ਇਹ 2 ਮੇਨ ਰਾਜ ਨੇ, ਤੀਜਾ ਝਾਰਖੰਡ ਹੈ ਜਿੱਥੇ ਜ਼ਿਆਦਾ ਜਾ ਰਹੇ ਨੇ। ਉਹਨਾਂ ਰਾਜਾਂ ਦੀ ਸਿਚੁਏਸ਼ਨ ਜਿਹੜੀ ਹੈ ਜੀ ਉਹ ਵੀ ਖਰਾਬ ਹੋਣੀ ਆ ਆਉਂਦੇ ਦਿਨਾਂ ਦੇ ਦੌਰਾਨ। ਜਿਹੜੀ ਤੁਸੀਂ ਮਾਨਸਿਕ ਰੂਪ ਦੇ ਵਿੱਚ ਤੁਸੀਂ ਕਹਿ ਰਹੇ ਹੋ, ਕਿਉਂਕਿ ਪ੍ਰੈਸ਼ਰ ਬਹੁਤ ਵੱਡਾ ਜਿਹੜਾ ਜੀ ਉਹ ਬਣ ਰਿਹਾ। ਇਹ ਕੁੱਕਰ ਵਾਲੀ ਜਿਹੜੀ ਜੀ ਉਹ ਗੱਲ ਹੈ। ਇੱਕ ਉਹ ਸੇਫਟੀ ਵਾਲਵ ਜਿਹੜਾ ਜੀ ਉਹ ਸਾਈਡ ਦੇ ਉੱਤੇ ਲੱਗਿਆ ਹੁੰਦਾ। ਜੇ ਤਾਂ ਉਹ ਵਰਕ ਕਰਦਾ ਠੀਕ ਹੈ, ਜੇ ਨਹੀਂ ਵਰਕ ਨਹੀਂ ਕਰਦਾ ਤੇ ਉਹ ਕੁੱਕਰ ਫਟ ਜਾਂਦਾ। ਇਹ ਮੈਂਟਲ ਇਲਨੈਸ ਹੈ ਜਿਹਦੀ ਤੁਸੀਂ ਅਮਰੀਕਾ ਦੇ ਵਿੱਚ ਵੀ ਜਿਹੜੀ ਗੱਲ ਕਰ ਰਹੇ ਹੋ, ਜਿਹੜੀ ਲੁੱਟ ਖਸੁੱਟ ਹੋ ਰਹੀ ਹੈ। ਮੈਕਸੀਮਮ ਸਟੋਰ ਲੁੱਟੇ ਗਏ ਨਾ ਉੱਥੇ। ਇਹ ਸੋਚਿਆ ਥੋੜੀ ਸੀਗਾ ਜੀ ਕਿਸੇ ਨੇ ਕਿ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਪੈਦਾ ਹੋ ਸਕਦੇ ਆ। ਸਿਆਣਾ ਲੀਡਰ ਹੁੰਦਾ ਤੇ ਤੁਰੰਤ ਉਹਦੇ ਉੱਤੇ ਕਾਰਵਾਈ ਜਿਹੜੀ ਜੀ ਉਹ ਕਰਨ ਦਾ ਕਹਾਣੀ ਜਿਹੜੀ ਸੀ ਉਹ ਰੁਕ ਜਾਂਦੀ। ਜਦੋਂ ਇਹ ਕਿਹਾ ਜਾਵੇ ਤੁਹਾਡੇ ਤੇ ਕੁੱਤੇ ਛੱਡ ਦਿਆਂਗੇ, ਫਿਰ ਉਹ ਜਦੋਂ ਕਮਲੇ ਨੂੰ ਕਮਲਾ ਕਹੋਗੇ ਉਹ ਇੱਟ ਮਾਰੂਗਾ ਚੁੱਕ ਕੇ ਤੁਹਾਡੇ। ਉਹਨੂੰ ਪਲੋਸਿਆ ਜਿਹੜਾ ਜੀ ਉਹ ਜਾ ਸਕਦਾ ਸੀਗਾ ਕਿਸੇ ਨਾ ਕਿਸੇ ਤਰੀਕੇ ਨਾਲ। ਇੱਥੇ ਪਲੋਸਣ ਵਾਲੇ ਹੈ ਨਹੀਂ ਗੇ ਇੱਥੇ ਵੀ, ਕਿਉਂਕਿ ਜੇ ਤੁਸੀਂ ਪਾਲਿਸੀਜ਼ ਜਿਹੜੀਆਂ ਅਮਰੀਕਾ ਦੇ ਰਾਸ਼ਟਰਪਤੀ ਨੇ ਦੇਖੋ ਤੇ ਉਹ ਇਹੋ ਲੱਗਦਾ ਕਿ ਜਿਵੇਂ ਸਾਡੇ ਵਾਲੇ ਤੋਂ ਸਿੱਖਿਆ ਜਿਹੜੀ ਜੀ ਉਹ ਲੈ ਕੇ ਗਏ ਆ। ਇੱਥੇ ਵੀ ਦਬਾਇਆ ਹੀ ਜਾ ਰਿਹਾ ਨਾ। ਕਦੀ ਤਾਂ ਉਹ ਤਬਲੀਗੀਆਂ ਦੇ ਰੂਪ ਦੇ ਵਿੱਚ ਦਬਾ ਦਿੱਤਾ ਜਾਂਦਾ, ਕਦੀ ਉਹ ਜਿਹੜਾ ਜੀ ਯਾਤਰਾ ਕਰਕੇ ਆਏ ਲੋਕ ਜਿਹੜੇ ਜੀ ਉਹਨਾਂ ਨੂੰ ਬਦਨਾਮ ਕਰਕੇ ਜਿਹੜਾ ਜੀ ਉਹ ਦਬਾ ਦਿੱਤਾ ਜਾਂਦਾ। ਕਹਾਣੀਆਂ ਤਾਂ ਇੱਥੇ ਵੀ ਉਹੀ ਜਿਹੜੀਆਂ ਜੀ ਚੱਲ ਰਹੀਆਂ ਨੇ ਨਾ। ਜਿਸ ਤਰੀਕੇ ਦੇ ਨਾਲ CAA ਦੇ ਅੰਡਰ ਲੋਕਾਂ ਨੂੰ ਮਾਰਿਆ ਗਿਆ, ਜਾਂ ਅੱਜ ਵੀ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਅੰਦਰ ਗੁੱਸਾ ਵੱਧ ਰਿਹਾ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ। ਪੱਤਰਕਾਰਾਂ ਦੇ ਉੱਤੇ ਜਿਹੜਾ ਜੀ ਇਹ ਚੱਲ ਰਿਹਾ, ਪੱਤਰਕਾਰ ਚੁਣ ਕੇ ਇਸ COVID-19 ਦੀ ਆੜ ਦੇ ਵਿੱਚ ਅਦਾਰਿਆਂ ਚੋਂ ਕਢਵਾਏ ਜਾ ਰਹੇ ਆ ਵੀ ਆਹ ਬੋਲਦਾ, ਇਹਨਾਂ ਨੂੰ ਜਿਹੜਾ ਜੀ ਉਹ ਲਾਂਭੇ ਕਰੋ। ਇਹ ਸਾਰਾ ਪ੍ਰੈਸ਼ਰ ਜਿਹੜਾ ਜੀ ਉਹ ਬਿਲਡ ਹੋ ਰਿਹਾ, ਔਰ ਇਹ ਬਹੁਤ ਨੁਕਸਾਨਦੇਹ ਹੈ ਜੀ ਜਿੰਨਾ ਪ੍ਰੈਸ਼ਰ ਇਹ ਬਿਲਡ ਹੋ ਰਿਹਾ। ਆਈ ਵਿਸ਼ ਕਿ ਸੇਫਟੀ ਵਾਲਵ ਜਿਹੜਾ ਜੀ ਉਹ ਕੰਮ ਕਰੇ, ਪਰ ਮੈਨੂੰ ਸੇਫਟੀ ਵਾਲਵ ਲੱਗਦਾ ਕਿ ਇਸ ਕੁੱਕਰ ਦੇ ਵਿੱਚ ਲੱਗਿਆ ਹੀ ਨਹੀਂ ਹੋਇਆ। ਕੰਮ ਕਰੂਗਾ ਜਾਂ ਨਹੀਂ ਕਰੂਗਾ ਉਹ ਤਾਂ ਬਾਅਦ ਵਾਲੀ ਗੱਲ ਹੈ ਜੀ। ਹਰਵੰਸ਼ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜੀ ਮੈਂ ਜੀ ਪੁੱਛਣਾ ਹੈਗਾ ਕਿ ਇੱਕ ਰਾਸ਼ਟਰੀ ਜਾਂ ਸਿੱਖ ਸੰਗਤ ਬਣਾਈ ਸੀ, ਉਹ ਕਿਵੇਂ ਬਣਾਈ ਸੀ ਤੇ ਕੀ ਲੋੜ ਪਈ ਸੀ ਉਹਦੀ ਬਣਾਉਣ ਦੀ? ਸਰਦਾਰਾਂ ਦੀ, ਪੰਜਾਬੀਆਂ ਦੀ ਸੰਗਤ ਘੱਟ ਹੈ ਇੱਥੇ, ਉਹ
ਜਾਂ ਤੇ ਜੋ ਦਲੀਆਂ ਰੱਖ ਕੇ ਕੀ ਪ੍ਰਚਾਰ ਕੀਤਾ ਹੋਊਗਾ ਉਹਨਾਂ ਨੇ, ਦੱਸੋ ਜਰਾ। ਥੈਂਕ ਯੂ। ਆਲਮ ਸੈਨਾ ਕਾਹਦੀ ਬਣਾਈ ਸੀ ਜੀ, ਜਿਹੜੇ ਕਿ ਅੱਜ ਕੱਲ੍ਹ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ, ਉਹਨਾਂ ਨੇ ਜਿਹੜੇ ਉਦੋਂ ਪੁਲਿਸ ਅਧਿਕਾਰੀ ਸਮੇਂ ਦੇ ਉੱਤੇ ਰਹੇ ਨੇ ਜੀ, ਉਹਨਾਂ ਨੇ ਜਿਹੜਾ ਦੀ ਕੈਟ ਕਿਉਂ ਬਣਾਏ ਸੀਗੇ, ਔਰ ਕੈਟਾਂ ਨੇ ਉਹ ਕੀ ਕੁਛ ਕੀਤਾ। ਇਹ ਕੋਈ ਮੇਰਾ ਖਿਆਲ ਜਾਂ ਤਾਂ ਤੁਸੀਂ ਉਂਝ ਹੀ ਸਵਾਲ ਕਰਨਾ ਚਾਹੁੰਦੇ ਜਾਂ ਸਮਝ ਨਹੀਂ ਜਿਹੜਾ ਜੀ ਰੱਖ ਕੇ। ਸਭ ਨੂੰ ਪਤਾ ਕਿ ਕਿਉਂ ਬਣਾਈ, ਕਿਹਨੇ ਬਣਾਈ, RSS ਦੀ ਬਣਾਈ ਹੋਈ ਹੈ ਜੀ, ਸੇਮ ਨਾਮ ਹੈ, ਸੇਮ ਸਾਰਾ ਕੁਛ ਹੈ। ਉਹਦੀ ਤਾਂ ਘੁਸਪੈਠ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀ ਜੀ ਉਹ ਕਰਵਾ ਦਿੱਤੀ ਗਈ ਹੈ, ਕਰ ਨਹੀਂ ਲਈ, ਸਮਝੂਗਾ ਕਿ ਕਰਵਾ ਦਿੱਤੀ। ਪੱਤਾ ਨਹੀਂ ਹਿਲਦਾ ਜੀ ਉਹਨਾਂ ਦੀ ਪੁੱਛੇ ਤੋਂ ਬਿਨਾਂ ਇਸ ਵੇਲੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਅਕਾਲ ਤਖਤ ਹੈ, ਕੋਈ ਮੰਨੇ ਜਾਂ ਨਾ ਮੰਨੇ। ਜੇ ਕੋਈ ਨਹੀਂ ਮੰਨਦਾ ਤੇ ਉਹ ਕਬੂਤਰ ਤੇ ਬਿੱਲੀ ਵਾਲੀ ਖੇਡ ਰਿਹਾ ਹੋਣਾ ਵੀ ਅੱਖਾਂ ਮੀਟ ਜੀ। ਅੱਗੇ ਸਾਡੇ ਨਾਲ ਜੁੜੇ ਨੇ ਤਰਲੋਚਨ ਸਿੰਘ ਜੀ। ਤਰਲੋਚਨ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਤਿ ਸ਼੍ਰੀ ਅਕਾਲ। ਹਾਂ, ਸਤਿ ਸ਼੍ਰੀ ਅਕਾਲ ਜੀ ਦੋਹਾਂ ਨੂੰ ਪਿਆ। ਮੇਰਾ ਦਾ ਸਵਾਲ ਇਹੀ ਆ ਵੀ ਆਲੀ ਇੰਟਰਨੈਸ਼ਨਲ ਫਲਾਈਟਾਂ ਕੋਈ ਚੱਲਣ ਦੀ ਆਸ ਹੈ ਜੀ ਕਿ ਨਹੀਂ ਹੈ ਇੰਡੀਆ ਤੋਂ? ਹਾਂਜੀ। ਠੀਕ ਹੈ, ਹਾਂਜੀ। ਥੈਂਕ ਯੂ। ਚੱਲਣਗੀਆਂ ਜੀ, ਕਿਉਂ ਨਹੀਂ ਚੱਲਣਗੀਆਂ। ਆਸ ਵਾਲੀ ਤਾਂ ਬੇਆਸ ਨਾ ਹੋ, ਚੱਲਣਗੀਆਂ ਜੀ, ਬਿਲਕੁਲ ਚੱਲਣਗੀਆਂ। ਮੁਲਕਾਂ ਦਾ ਸਰੂਗਾ ਕਿਤੇ ਬਿਨਾਂ ਜਿਹੜੀਆਂ ਦੀ ਉਹ ਫਲਾਈਟਾਂ ਤੋਂ। ਡੋਮੈਸਟਿਕ ਸ਼ੁਰੂ ਹੋ ਗਈਆਂ ਨੇ, ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਆਹ ਜਿਹੜਾ ਮਹੀਨਾ ਹੁਣ ਚੱਲ ਰਿਹਾ ਜੀ, ਇਹਦੇ ਵਿੱਚ ਇਹਦੇ ਮਿਡ ਤੱਕ 15 ਤੱਕ ਜਿਹੜੀਆਂ ਦੀ ਉਹ ਪੂਰੀ ਆਸ ਹੈ ਕਿ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਉਹ ਸਟਾਰਟ ਹੋ ਜਾਣਗੀਆਂ। ਏਅਰ ਇੰਡੀਆ ਨੇ ਕੱਲ ਇਹ ਕੀਤਾ ਕਿ ਜਿਨ੍ਹਾਂ ਨੇ ਜਦੋਂ ਲੋਕਡਾਊਨ ਲੱਗਿਆ ਉਦੋਂ ਲੈ ਕੇ ਤੇ 31 ਮਈ ਤੱਕ ਜਿਨ੍ਹਾਂ ਲੋਕਾਂ ਨੇ ਟਿਕਟਾਂ ਲਈਆਂ ਸੀਗੀਆਂ ਵਿਚਾਲੇ, ਉਹਨਾਂ ਦੀ ਤਰੀਕ ਜਿਹੜੀ ਹੈ ਜੀ ਉਹ ਵਧਾਤੀ ਕਿ ਉਹਨੂੰ ਤੁਸੀਂ ਅਗਸਤ ਤੱਕ ਜਦੋਂ ਚਾਹੋ ਯੂਜ਼ ਕਰ ਸਕਦੇ ਹੋ, ਤੁਹਾਨੂੰ ਐਕਸਟਰਾ ਪੈਸੇ ਦੇਣ ਦੀ ਜ਼ਰੂਰਤ ਨਹੀਂ। ਇਹ ਸਾਰੇ ਉਸ ਪਾਸੇ ਵੱਲ ਨੂੰ ਸਟੈਪ ਜਿਹੜੇ ਦੀ ਉਹ ਜਾ ਰਹੇ ਆ। ਡੋਮੈਸਟਿਕ ਫਲਾਈਟਾਂ ਜਿਹੜੀਆਂ ਨੇ ਉਹ ਠੀਕ ਚੱਲ ਪਈਆਂ ਨੇ। ਕੋਈ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਪਹਿਲੇ 1-2 ਦਿਨ ਜ਼ਰੂਰ ਆਈ ਆ, ਤੇ ਉਹਦੇ ਤੋਂ ਜਿਹੜਾ ਦੀ ਹੁਣ ਅੱਗੋਂ ਇੰਟਰਨੈਸ਼ਨਲ ਫਲਾਈਟਾਂ ਵੱਲ ਨੂੰ ਜਾਊਗਾ, ਕਿਉਂਕਿ ਮੁਲਕ ਟੂ ਮੁਲਕ ਹੈ ਜੀ। ਇਸ ਕਰਕੇ ਜਿਹੜੇ ਮੁਲਕ ਦੇ ਵਿੱਚ ਜਾਣੀਆਂ ਨੇ ਉੱਥੋਂ ਵੀ ਉਹ ਐਕਸੈਪਟ ਕਰਨਗੇ, ਫਿਰ ਇੱਧਰੋਂ ਜਿਹੜੀਆਂ ਦੀ ਉਹ ਚੱਲਣਗੀਆਂ। ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਇਸੇ ਮਹੀਨੇ ਦੇ ਵਿੱਚ ਅਗਲੇ 8-10 ਦਿਨਾਂ ਦੇ ਵਿੱਚ ਇਹਦੇ ਸੰਬੰਧੀ ਤੁਹਾਨੂੰ ਨਿਊਜ਼ ਜ਼ਰੂਰ ਸੁਣਨ ਨੂੰ ਮਿਲੇਗੀ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਮਹਿੰਦਰ ਸਿੰਘ ਜੀ ਫਰਿਜਨਾ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਸਵਾਲ ਸੀ ਛੋਟਾ ਜਿਹਾ, ਜਿਵੇਂ ਕਿ ਇੰਡੀਆ ਦੇ ਵਿੱਚ ਜੋ ਮਜ਼ਦੂਰਾਂ ਦੀ ਹਾਲਤ ਆ, ਸਾਰਾ ਇੰਨੀ ਬੁਰੀ ਹਾਲਤ ਹੋ ਗਈ ਆ ਦੁਨੀਆ ਦੇ ਵਿੱਚ। ਮਾੜੇ ਤੋਂ ਮਾੜਾ ਵੀ ਜਿਹੜਾ ਇੰਡੀਆ ਦਾ ਕਹਿੰਦਾ ਮੈਂ ਟੌਪ ਤੇ ਆ, ਬਹੁਤ ਹੈ, ਮੇਰੀ ਚੌਥੀ ਪਤਾ ਨਹੀਂ 5ਵੀਂ ਇਕਨੋਮਿਕ ਹੀ ਆ, ਪਰ ਕਿਸੇ ਵੀ ਛੋਟੇ ਜਾਂ ਗਰੀਬ ਦੇਸ਼ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ, ਉੱਥੇ ਵੀ ਇਹੋ ਜਿਹੀ ਹਾਲਾਤ ਹੈ ਨਹੀਂ ਗੀ। ਪਰ ਇਹਨਾਂ ਦੇ ਬਾਵਜੂਦ ਵੀ ਸਾਡਾ ਜਿਹੜਾ ਇੰਡੀਆ ਉਹ ਮਹਾਨ ਆ, ਤੇ ਕੋਈ ਬੋਲ ਹੀ ਨਹੀਂ ਰਿਹਾ, ਕੁਝ ਕਹਿ ਹੀ ਨਹੀਂ ਰਿਹਾ। ਕੀ ਇਹਦੇ ਬਾਰੇ ਕੋਈ ਇੰਟਰਨੈਸ਼ਨਲ ਮੀਡੀਆ ਨਹੀਂ ਚੱਕਦਾ? ਕੋਈ ਦੱਸੋਗੇ ਥੋੜਾ ਕੁਛ? ਥੈਂਕ ਯੂ ਜੀ। ਚੁੱਕ ਰਿਹਾ ਜੀ। ਤੁਸੀਂ ਸਾਰੇ ਨਾ ਇੱਕੋ ਰਸਤੇ ਵਲੇਟੋ, ਲਗਾਤਾਰ ਬੋਲ ਰਹੇ ਆ, ਵਿੱਚ ਰਹਿ ਕੇ ਇੱਥੇ ਬਹਿ ਕੇ ਬੋਲ ਰਹੇ, ਔਰ ਇਹ ਨਹੀਂ ਕਿ ਇੱਕ ਵਾਰੀ ਬੋਲ ਕੇ ਜਿਹੜਾ ਦੀ ਚੁੱਪ ਕਰੇ। ਬਿਲਕੁਲ ਆਈ ਥਿੰਕ ਇੰਟਰਨੈਸ਼ਨਲ ਮੀਡੀਆ ਕਿਉਂ ਨਹੀਂ ਬੋਲਿਆ ਜੀ? ਤੁਸੀਂ CNN ਦੇ ਉੱਤੇ, BBC ਦੇ ਉੱਤੇ, ਨਿਊਯਾਰਕ ਜਿਹੜਾ ਟਾਈਮਜ਼ ਆ ਉਹਦੇ ਵਿੱਚ ਜਿਹੜੀਆਂ ਦੀ ਉਹ ਫੋਟੋਆਂ ਲੱਗੀਆਂ ਨੇ ਮਜ਼ਦੂਰਾਂ ਦੀਆਂ ਤੁਰੇ ਜਾਂਦਿਆਂ ਦੀਆਂ। ਬੋਲਿਆ ਜੀ, ਬੋਲ ਰਿਹਾ। ਨਹੀਂ ਬੋਲ ਰਿਹਾ ਤਾਂ ਸਰਕਾਰ ਨਹੀਂ ਬੋਲ ਰਹੀ ਜੀ। ਹਾਂ, ਜਿਹੜੇ ਗੋਦੀ ਮੀਡੀਆ ਨਹੀਂ ਜਿਹੜਾ ਜੀ ਉਹ ਬੋਲ ਰਿਹਾ ਹੋਊਗਾ, ਹੈਗੇ ਨੇ ਜੀ ਇੱਥੇ ਵੀ ਪੱਤਰਕਾਰ ਤਾਂ ਹੈਗੇ ਨੇ ਜਿਹੜੇ ਬੋਲ ਰਹੇ ਨੇ ਵੱਡੇ ਪੱਧਰ ਦੇ ਉੱਤੇ। ਜੇ ਤੁਹਾਡੇ ਤੱਕ ਗੱਲ ਪਹੁੰਚੀ ਹੈ ਤੇ ਕਿੱਥੋਂ ਪਹੁੰਚੀ ਹੈ ਜੀ? ਇਹ ਮੀਡੀਆ ਦੇ ਥਰੂ ਪਹੁੰਚੀ ਹੈ ਨਾ। ਮੀਡੀਆ ਹੀ ਜਿਹੜਾ ਦੀ ਉਹ ਪਹੁੰਚਾ ਰਿਹਾ ਹੈ, ਬੋਲ ਰਹੇ ਨੇ। ਹਾਂ, ਇੰਨਾ ਹੈ ਕਿ ਸਰਕਾਰਾਂ ਕੋਲੇ ਉਹਦਾ ਹੱਲ ਕੋਈ ਨਹੀਂ ਜਿਹੜਾ ਦੀ ਹੈਗਾ ਵੀ ਇਹ ਹੋਇਆ ਕਿਉਂ। ਇਹ ਬਿਨਾਂ ਜਿਹੜੇ ਤਿਆਰੀ ਦੇ ਲੋਕਡਾਊਨ ਸੀਗਾ ਜੀ, ਉਹਦੀ ਵਜ੍ਹਾ ਕਰਕੇ ਹੋਇਆ। ਹੁਣ ਸਵਾਲ ਇਹ ਆ ਕਿ ਅੱਗੋਂ ਇਹ ਇਸ ਪਾਸੇ ਵੱਲ ਨੂੰ ਜਿਹੜਾ ਜਾਣਾ, ਇਹਦੀ ਵੀ ਕੋਈ ਗੰਭੀਰਤਾ ਦੇ ਨਾਲ ਨਹੀਂ ਜਿਹੜਾ ਜੀ ਉਹ ਸੋਚਿਆ ਜਾ ਰਿਹਾ। ਹੈਰਾਨਗੀ ਵਾਲੀ ਗੱਲ ਸੀ, ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹੜਾ ਜਿਹਨੇ ਪਾਲਤੂ ਇੱਕ ਬਾਂਦਰ ਵੀ ਰੱਖਿਆ, ਉਹ ਇਹ ਕਹਿੰਦਾ ਜੀ ਕਿ ਜੇ ਅੱਗੋਂ ਤੁਸੀਂ ਮਜ਼ਦੂਰ ਲੈਣੇ ਆ ਤੇ ਸਾਡੇ ਨਾਲ ਸੰਪਰਕ ਕਰਨਾ ਪਿਆ ਕਰੂਗਾ ਵੀ ਇੰਨੇ ਮਜ਼ਦੂਰ ਜਿਹੜੇ ਜੀ ਉਹ ਲੈਣੇ ਆ। ਤੇ ਬਹੁਤਿਆਂ ਨੇ ਤਾਂ ਇਹੀ ਕਹਿਣਾ ਫਿਰ ਰੱਖੋ ਕੋਲੇ ਆਪਦੇ। ਔਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕਮਾਲ ਦਾ ਜਵਾਬ ਉਹਦੇ ਉੱਤੇ ਦਿੱਤਾ ਸੀ, ਕਹਿੰਦਾ ਪਹਿਲਾਂ ਗਿਣਤੀ ਕਰ ਆ ਕੇ ਇੱਥੇ ਸਾਡੇ ਕਿੰਨੇ ਮਜ਼ਦੂਰ ਨੇ ਜਿਹੜੇ ਆ ਕੇ ਉੱਥੋਂ ਕੰਮ ਕਰਦੇ ਆ, ਜਿਹਨਾਂ ਨੂੰ ਰੋਜ਼ੀ ਰੋਟੀ ਦਿੱਤੀ, ਤੁਸੀਂ ਦੇ ਦਿਓਗੇ ਰੋਜ਼ੀ ਰੋਟੀ ਉਹਨਾਂ ਨੂੰ? ਚੁੱਕ ਰਹੇ ਆ ਜੀ, ਗੱਲ ਚੁੱਕ ਰਹੇ ਆ। ਬਹੁਤ ਵੱਡੇ ਪੱਧਰ ਦੇ ਉੱਤੇ ਗੱਲ ਜਿਹੜੀ ਦੀ ਉਹ ਚੱਲ ਰਹੀ ਆ। ਜਿੰਨੇ ਜੋਗੇ ਜਿਹੜਾ ਪੱਤਰਕਾਰ ਜਿੰਨੇ ਜੋਗਾ ਉਹ ਗੱਲ ਰਿਹਾ, ਸਾਰੇ ਕਰ ਰਹੇ ਹੋਣਗੇ, ਇਹ ਗੱਲ ਤਾਂ ਠੀਕ ਆ, ਪਰ ਬਹੁਤ ਸਾਰੇ ਕਰ ਰਹੇ ਆ, ਪਰ ਸਾਰਿਆਂ ਨੂੰ ਰੁਸ਼ੇ ਨਾ ਬਲੇ। ਜੋਗਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਮੇਰੀ ਬੇਨਤੀ ਹੈ ਵੀ ਮੈਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ
1997 ਤੋਂ ਪਹਿਲਾਂ ਪੰਜਾਬ ਸ਼ਰਾਬ ਦੀਆਂ ਫੈਕਟਰੀਆਂ ਕਿੰਨੀਆਂ ਸੀ ਜੀ? 1997 ਤੋਂ ਬਾਅਦ 1917 ਕਿੰਨੀਆਂ ਫੈਕਟਰੀਆਂ ਹੈ? ਅਕਾਲੀਆਂ ਨੇ ਕਿੰਨੀਆਂ ਤੇ ਕਾਂਗਰਸ ਦੀਆਂ ਕਿੰਨੀਆਂ? ਥੈਂਕ ਯੂ। ਥੈਂਕ ਯੂ ਜੀ। ਫੈਕਟਰੀਆਂ ਪੁੱਛਦੇ ਸੀ। ਨਹੀਂ ਇਦਾਂ ਇਹ ਬੇਨਾਮੀਆਂ ਜਾਇਦਾਦਾਂ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਦੀ ਗੱਲ ਕੀਤੀ ਜਾਓ ਤਾਂ ਜੇ ਸ਼ਰਾਬ ਦੀਆਂ ਫੈਕਟਰੀਆਂ ਦੀ ਗੱਲ ਕੀਤੀ ਹੈ ਤਾਂ ਸ਼ਰਾਬ ਦੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਸਭ ਤੋਂ ਵੱਧ ਵਧੀਆ ਅਕਾਲੀ ਰਾਜ ਦੇ ਵਿੱਚ, ਔਰ ਕੋਈ ਡਿਸਟ੍ਰਿਕਟ ਨਹੀਂ ਹੈ ਜਿੱਥੇ ਡਿਸਟਿਲਰੀ ਜਿਹੜੀ ਉਹ ਨਹੀਂ ਲੱਗੀ ਹੋਈ। ਸਾਰੀਆਂ ਹੀ ਜਾਂ ਅਕਾਲੀਆਂ ਨੇ ਜਾਂ ਅਕਾਲੀਆਂ ਦੀਆਂ ਨੇ, ਮੈਕਸੀਮਮ ਅਕਾਲੀਆਂ ਦੀਆਂ ਜਾਂ ਗੱਲ ਜਿਹੜੀ ਉਹ ਕਰਦੇ, ਮੇਰਾ ਖਿਆਲ ਉਧਰ ਹੀ ਇਸ਼ਾਰਾ ਹੋਊਗਾ। ਦੂਜੀਆਂ ਫੈਕਟਰੀਆਂ ਦਾ ਜੀ ਇਹ ਡਾਟਾ ਤਾਂ ਇਦਾਂ ਤਾਂ ਲੱਭ ਹੀ ਨਹੀਂ ਸਕਦਾ ਕਿ ਕਿੰਨੀਆਂ ਅਕਾਲੀਆਂ ਦੀਆਂ ਨੇ ਕਿੰਨੀਆਂ ਜਿਹੜੀਆਂ ਨੇ। ਸਭ ਤੋਂ ਵੱਡੀਆਂ ਜਿਹੜੀ ਜ਼ਿਆਦੀਆਂ ਡਿਸਟਿਲਰੀਆਂ ਨੇ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੀਆਂ ਨੇ, ਜਾਂ ਜਿਹੜਾ ਦੀਪ ਮਲਹੋਤਰਾ ਅਕਾਲੀ ਦਲ ਦਾ ਆਗੂ ਉਹਦੀਆਂ ਨੇ, ਕਾਂਗਰਸੀ ਗੁਰਜੀਤ ਸਿੰਘ ਰਾਣਾ ਹੋਰਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਚੱਡਾ ਜਿਹੜਾ ਪਰਿਵਾਰ ਆ ਜੀ ਉਹਦੀਆਂ ਫੈਕਟਰੀਆਂ ਨੇ। ਇਹ 3-4 ਪਰਿਵਾਰ ਨੇ ਜੀ ਜਿਨ੍ਹਾਂ ਦੀਆਂ ਸਾਰੀਆਂ ਡਿਸਟਿਲਰੀਆਂ ਨੇ ਸ਼ਰਾਬ ਦੀਆਂ। ਜੀ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਜੀ ਮੋਦੀ ਸਾਹਿਬ ਦਾ ਜਿਹੜਾ ਗੁਆਂਢੀਆਂ ਨਾਲ ਅਣਬਣ ਹੋਵੇ ਤੇ ਕਮੈਂਟ ਕਰਦੇ ਨੇ, ਆਉਂਦੇ ਹੁੰਦੇ ਨਾ ਗਵਾਂਢ ਕਪੱਤਾ ਹੋਵੇ ਕੁੜਮ ਕਪੱਤਾ ਨਾ ਹੋਵੇ। ਤੇ ਦੂਜਾ ਨਾਲ ਇਹਨਾਂ ਦੇ ਦੋਨਾਂ ਦੇ ਜਿਹੜੇ ਅੱਜ ਅਮਰੀਕਾ 'ਚ ਵੀ ਹੋਈ ਜਾ ਰਿਹਾ ਤੇ ਇੰਡੀਆ 'ਚ ਵੀ ਹੋਈ ਜਾ ਰਿਹਾ, ਉਹ ਆਂਦੇ ਜੇਬ ਜਾਂ ਆਂਦੇ ਸੰਗਤ ਉਹ ਜੀ ਰੰਗਤ, ਤਾਂ ਹੀ ਇੱਕ ਦੂਜੇ ਦੇ ਇਹਨਾਂ ਦੇ ਬਿਆਨ ਰਲਦੇ, ਤਾਂ ਹੀ ਇਹਨਾਂ ਦੀ ਆਪ ਦੂਜੇ ਨਾਲ ਬਣਦੀ ਹੈ। ਅੱਛਾ ਜੀ, ਹੁਣ ਮੇਰਾ ਸਵਾਲ ਆ ਵੀ ਦੇਖੋ ਜੀ, ਇੱਕ ਤਾਂ ਹੈਗਾ ਵੀ ਜਿਹੜਾ ਇਹ ਕਹਿੰਦੇ ਆ ਵੀ ਅਸੀਂ ਕਿਸਾਨਾਂ ਨੂੰ 50 ਤੋਂ 80% ਤੱਕ ਦਾ ਮੁਨਾਫਾ ਉਹ ਕਰਤਾ ਘੋਸ਼ਿਤ, ਵੀ ਜਿਹੜੇ 50 ਰੁਪਏ ਵਧਾ ਕੇ ਝੋਨੇ ਦਾ ਰੇਟ ਜਾਂ ਦੂਜਿਆਂ ਦਾ, ਹਨਾ। ਤੇ ਵੇਖੋ ਤੁਸੀਂ ਹੁਣੇ ਦੱਸ ਕੇ ਹਟੇ ਵੀ ਕਿੰਨੀ ਕਿੰਨੀ ਲਵਾਈ ਮਹਿੰਗੀ ਹੋ ਗਈ। ਜੇ 100 ਆਫਤ ਆਉਣੀ ਹੈ, ਡੀਜ਼ਲ ਰੇਹਾਂ ਸਪਰੇਆਂ ਕਿੰਨਾ ਕੁ ਮਹਿੰਗਾ ਹੋਣਾ, ਤੇ ਇਹਨਾਂ ਨੇ ਕੀ ਦੇਤਾ? ਇਹ ਮਜ਼ਾਕ ਕਰਦੇ ਆ। ਤੇ ਬਾਕੀ ਦੂਜਾ ਨੰਬਰ ਇਹ ਆ ਜੀ ਵੀ ਮੈਂ ਪਰਸੋਂ ਦੀ ਖਬਰ ਸੁਣੀ ਆ, ਅੰਮ੍ਰਿਤਸਰ ਜ਼ਿਲ੍ਹੇ ਦਾ ਹੈਗਾ ਆਪਣਾ ਪਿੰਡ ਬੇਰਵਾ ਕੇ ਕਿਹੜਾ, ਉੱਥੇ 2 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਕੇ ਖਾ ਲਿਆ। ਤੇ ਵੇਖੋ ਵੀ ਇਹ ਮੇਨਕਾ ਗਾਂਧੀ ਦੇ ਫਿਰ ਬਾਹਰ 'ਚ ਬੰਨ ਕੇ ਆਈਏ ਕਿ ਜਾਂ ਕੀ ਬਣੂਗਾ ਇਹਦਾ? ਕੀ ਵਿਚਾਰੇ ਐਂ ਹੀ ਬਜ਼ੁਰਗ ਬੱਚੇ ਤੇ ਮਾਈਆਂ ਨੂੰ ਨੋਚ ਕੇ ਖਾਣਗੇ ਕੁੱਤੇ? ਤੀਜਾ ਸਵਾਲ ਇਹ ਸੀਗਾ ਜੀ, ਸਰਕਾਰ ਕਹਿੰਦੀ ਆ ਵੀ ਮੈਂ ਰੇਹੜੀ ਫੜੀ ਵਾਲਿਆਂ ਨੂੰ ਕਰਜ਼ਾ ਦੇਉਂ 10-10 ਹਜ਼ਾਰ, ਜਦੋਂ ਕਿ ਲਾਣ ਤਾਂ ਇਹਨਾਂ ਨੂੰ ਉਹ ਘਰੇ ਬੈਠੇ 2 ਮਹੀਨੇ ਹੋ ਗਏ, ਉਹਨਾਂ ਨੂੰ ਦੇਣਾ ਚਾਹੀਦਾ ਸੀਗਾ, ਸਹਾਇਤਾ ਦੇਣੀ ਚਾਹੀਦੀ, ਫ੍ਰੀ ਪੈਸੇ ਦੇਣੇ ਚਾਹੀਦੇ ਸੀ। ਇਹ ਤੇ ਕਰੋ ਜੀ ਕਮੈਂਟ, ਪੈਸੇ ਕੱਟੋ ਜੇ ਨਹੀਂ। ਦੇਖੋ ਜਿੱਥੋਂ ਤੱਕ ਕੁੱਤਿਆਂ ਵਾਲੀ ਗੱਲ ਆ, ਉਹ ਸਮੱਸਿਆ ਜਿਹੜੀ ਹੈਗੀ ਆ ਐਕਚੁਅਲੀ ਕੀ ਆ ਕਿ ਪਹਿਲਾਂ ਗਿਰਜਾਂ ਵਗੈਰਾ ਹੁੰਦੀਆਂ ਸੀਗੀਆਂ, ਗਿਰਜਾਂ ਮੁੱਕ ਗਈਆਂ ਤੇ ਹੱਡਾਂ ਰੋੜੀਆਂ ਜਿਹੜੀਆਂ ਜੀ ਉੱਥੋਂ ਇਹਨਾਂ ਕੁੱਤਿਆਂ ਦੇ ਮੂੰਹ ਨੂੰ ਖੂਨ ਲੱਗਦਾ। ਔਰ ਕਿਸੇ ਟਾਈਮ ਇਹਨਾਂ ਕੁੱਤਿਆਂ ਨੂੰ ਮਿਊਨਿਸਪੈਲਿਟੀ ਵਾਲੇ ਮਾਰਦੇ ਹੁੰਦੇ ਸੀਗੇ। ਜੇ ਆਪਾਂ ਥੋੜਾ ਪਿੱਛੇ ਜਾਈਏ 20 ਸਾਲ ਪਿੱਛੇ, ਤੇ ਮੇਨਕਾ ਗਾਂਧੀ ਹੋਰਾਂ ਦੀ ਵਜ੍ਹਾ ਕਰਕੇ ਜਿਹੜਾ ਦੀ ਉਹ ਮਾਰਨੋਂ ਹਟ ਗਏ, ਫਿਰ ਇਹਨਾਂ ਦੀ ਨਸਬੰਦੀ ਕਰਨ ਲੱਗ ਗਏ। ਉਹ ਮਾਮਲਾ ਫੇਲ ਆ। ਔਰ ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਵਧੀ ਆ। ਪਰ ਪ੍ਰੋਬਲਮ ਇਹ ਆ ਕਿ ਇਹ ਮਸਲਾ ਕੋਈ ਨਹੀਂ ਜਿਹੜਾ ਦੀ ਉਹ ਛੇੜਨਾ ਚਾਹੁੰਦਾ। ਜਦੋਂ ਕਿਤੇ ਘਟਨਾ ਵਾਪਰਦੀ ਆ ਉਹਦੇ ਦਿਨ ਉਹਦਾ ਚਰਚਾ ਹੁੰਦਾ, ਉਸ ਤੋਂ ਬਾਅਦ ਫਿਰ ਸਾਰੀ ਜਿਹੜੀ ਉਹ ਗੱਲ ਆਈ ਗਈ ਤਕਰੀਬਨ ਹੋ ਜਾਂਦੀ ਆ। ਤਾਂ ਜਿਹੜੀ ਮਜ਼ਦੂਰਾਂ ਦੀ ਤੁਸੀਂ ਗੱਲ ਕੀਤੀ ਹੈ ਜੀ, ਮੇਰਾ ਖਿਆਲ ਇੱਕੋ ਇੱਕ ਇਹ ਹੋਣਾ ਜੀ ਮੁਲਕ ਜਿੱਥੇ ਸਿਰਫ ਜਿਹੜੇ ਐਲਾਨ ਕੀਤੇ ਗਏ ਆ ਉਹ ਕਰਜ਼ੇ ਦੇ ਐਲਾਨ ਕੀਤੇ ਕਿ ਕਰਜ਼ਾ ਜਿਹੜਾ ਦੀ ਉਹ ਦੇਵਾਂਗੇ। ਬਾਕੀ ਥਾਵਾਂ ਦੇ ਉੱਤੇ ਤਾਂ ਲੋਕਾਂ ਨੂੰ ਪੈਸੇ ਦਿੱਤੇ ਗਏ ਆ, ਇੱਥੇ ਕਰਜ਼ਾ ਜਿਹੜਾ ਦੀ ਉਹ ਰੇਹੜੀ ਵਾਲੇ ਨੂੰ ਤੁਸੀਂ ਕਰਜ਼ਾ ਕਿਵੇਂ ਦੇ ਦਿਓਗੇ? ਸਭ ਤੋਂ ਵੱਡਾ ਤਾਂ ਸਵਾਲ ਇਹ ਹੈ ਜੀ, ਤੁਸੀਂ ਇਹ ਕਿਵੇਂ ਜਿਹੜਾ ਦੀ ਉਹ ਆਇਡੈਂਟੀਫਾਈ ਕਰੋਗੇ ਉਹਨੂੰ, ਉਹ ਕਿੱਥੇ ਰਹਿੰਦਾ, ਕੀ ਕਰਦਾ, ਉਹਦੀਆਂ ਕੀ ਆਈਡੀਜ਼ ਨੇ, ਕਿੱਥੋਂ ਜਿਹੜਾ ਦੀ ਹੋਊਗਾ? ਦੂਜੀ ਗੱਲ ਜਦੋਂ 2 ਮਹੀਨੇ ਵਿਚਾਰੇ ਦੇ ਪੱਲੇ ਕੁਛ ਨਹੀਂ ਰਿਹਾ, ਉਹਦੇ ਤੋਂ ਜਿਹੜਾ ਦੀ ਸਾਰਾ ਕੁਛ ਉੱਜੜ ਪੁੱਜੜ ਗਿਆ, ਉਹਨੂੰ ਕਰਜ਼ਾ ਤੁਸੀਂ ਦੇ ਕੇ ਹੋਰ ਕਰਜ਼ਾਈ ਕਰ ਦਿਓ। ਕੰਮ ਚੱਲਣ ਜਾਂ ਨਾ ਚੱਲਣ, ਅਜੇ ਉੱਦਾਂ ਦੇ ਕੰਮ ਤਾਂ ਨਹੀਂ ਨਾ ਚੱਲੇ, ਨਾ ਚੱਲਣ ਦੀ ਆਸ ਹੈ। ਲੋਕ ਜਿਹੜਾ ਜੀ ਉਹ ਡਰ ਗਏ, ਲੋਕ ਇੰਨਾ ਡਰ ਗਏ ਕਿ ਬਾਹਰੋਂ ਖਾਣੋਂ ਹਟ ਗਏ। ਫਰੂਟ ਵਗੈਰਾ ਜਿਹੜਾ ਜਿੰਨਾ ਪਹਿਲਾਂ ਵਿਕਦਾ ਸੀ ਉਹਨਾਂ ਥੋੜ੍ਹੀ ਵਿਕ ਰਿਹਾ ਜੀ। ਲੋਕੀ ਲੋੜ ਦੀਆਂ ਚੀਜ਼ਾਂ ਜਿਹੜੀਆਂ ਉਹ ਲੈਂਦੇ ਆ। ਰੇਹੜੀਆਂ ਵਾਲਿਆਂ ਤੋਂ ਵੀ ਜਿਹੜਾ ਜੀ ਉਹ ਡਰਦੇ ਆ ਵੀ ਇਹਨੇ ਗਲਵਜ਼ ਪਾਏ ਕਿ ਨਹੀਂ ਪਾਏ, ਇਹਨੇ ਮਾਸਕ ਪਾਇਆ ਕਿ ਨਹੀਂ ਪਾਇਆ, ਇਹ ਫਰੂਟ ਦੇ ਉੱਤੇ ਕੀ ਹੋਊਗਾ। ਇੱਕ ਜਿਹੜੇ ਆ ਕੱਚ ਘਰੜ ਦੀ ਜਾਣਕਾਰੀ ਦੇਣ ਵਾਲੇ ਕੁਛ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਦੇ ਆ ਕੇ ਉਹ ਹਰੇਕ ਚੀਜ਼ ਤੋਂ ਹੀ ਡਰਾਈ ਜਾਂਦੇ ਆ। ਉਹ ਲੋਕਾਂ ਨੂੰ ਆ ਵੀ ਨਹੀਂ ਖਾਣਾ, ਆ ਵੀ ਨਹੀਂ ਖਾਣਾ, ਆ ਵੀ ਨਹੀਂ ਖਾਣਾ, ਲੋਕ ਹੋਰ ਡਰ ਗਏ ਉਹਨਾਂ ਚੀਜ਼ਾਂ ਤੋਂ। ਇਸ ਕਰਕੇ ਇਹਨਾਂ ਵਿਚਾਰਿਆਂ ਦੇ ਤਾਂ ਪਹਿਲਾਂ ਹੀ ਮੰਦੇ ਹਾਲ ਨੇ ਜਿਹੜੇ ਜੀ, ਔਰ ਉਹ ਮੰਦੇ ਹਾਲਾਂ ਦੇ ਵਿੱਚ ਉਹਨਾਂ ਨੂੰ ਚੁੱਕ ਕੇ ਹੋਰ ਕਰਜ਼ਾਈ ਕਰ ਦਿਓ। ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਊਗਾ, ਮਜ਼ਦੂਰਾਂ ਨੂੰ ਕਰਜ਼ਾ ਦਿੱਤਾ ਜਾਊਗਾ, ਜਿਹੜਾ ਤੁਸੀਂ ਦੇਖੋ ਦੁਕਾਨਾਂ ਵਾਲਿਆਂ ਨੂੰ ਕਰਜ਼ਾ ਦਿੱਤਾ ਜਾਊਗਾ। ਕਰਜ਼ਾ ਹੀ ਕਰਜ਼ਾ ਇਹਨਾਂ ਨੇ ਅਨਾਉਂਸ ਕੀਤਾ ਜੀ, ਕਿਸੇ ਨੂੰ ਕੋਈ ਰਾਹਤ ਥੋੜੀ ਨਾ ਅਨਾਉਂਸ ਕੀਤੀ ਹੈ। ਕਰਜ਼ਾ ਰਾਹਤ ਕਿਵੇਂ ਹੋ ਸਕਦਾ ਜੀ? ਇਹ ਸਭ ਤੋਂ ਵੱਡਾ ਸਵਾਲ ਹੈ।
ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਖਬਰਾਂ ਤੋਂ ਬਾਅਦ ਅਪਡੇਟ ਅਮਰੀਕਾ ਦੇ ਨਾਲ ਜੁੜਾਂਗੇ, ਉਹ ਖਬਰਾਂ ਵੀ ਸੁਣਾਂਗੇ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।